जी हाँ जी हुण आ रही बेहतरीन है। शुक्र है बिजली है ਤੁਹਾਡੇ ਕੋਲ मेरा ख्याल। हाँ बिजली है आजकल चलो इधर जॉर्डटाउन वाली घट ही हो रही है। अच्छा चलो चलो जी बड़ी थोड़ी मेहरबानी जेड़ा तुसी टाइम दिता है। तो मैं तो ਤੁਹਾਨੂੰ मतलब काफी टाइम तो फॉलो शालो करदे ही रहना जेड़ा ਤੁਹਾਡਾ ਹੁੰਦੇ ਰਹਿੰਦੇ प्रोटेस्ट वगैरह या व्लॉग्स वगैरह ਹੁੰਦੇ रहंदे ने। बड़े थोड़े ਜਿਹੇ ਬੰਦੇ ਹੀ ਰਹਿ ਗਏ ਨੇ ਪੰਜਾਬ ਵਿੱਚ ਜਿਹੜੇ ਪੰਜਾਬੀ ਨੂੰ मतलब डिफेंड ਕਰਦੇ ਨੇ। अगर मैं ਆਪਣਾ ਵੀ ਸੋਚਾਂ ਸਰਕਾਰੀ ਸਕੂਲ ਚੋਂ ਪੜ੍ਹਿਆ ਉੱਥੇ ਤਾਲੀਮ ਸਾਰੀ ਪੰਜਾਬੀ ਚ ਰਿਆਜ਼ੀ ਵੀ ਪੰਜਾਬੀ ਚ ਮੈਂ ਤਾਂ ਪੜ੍ਹੀ ਅਜੇ ਵੀ ਲਫ਼ਜ਼ ਵਿੱਚ ਵੀ ਦੋ ਦੂੜੇ ਚਾਰ ਹੀ ਆਖਦੇ ਆ ਤੇ ਮਗਰ ਉਹ ਇੱਕ ਜਿਹੜੀ ਪੰਜਾਬੀ ਦੀ ਇੰਟੈਲੈਕਚੁਅਲ ਸੈਂਸ ਹੈ ਉਹ ਕੋਈ ਨਹੀਂ ਖਾਸ ਮਗਰ ਉਹ ਇੱਥੇ ਆ ਕੇ ਨਾ ਮਤਲਬ ਸੈयद ਬਾਬਰ ਅਲੀ ਸਾਹਿਬ ਨੂੰ ਜਾਣਦੇ ਹੋਣੇ ਤੁਸੀਂ ਜਿਨ੍ਹਾਂ ਨੇ ਬਣਾਇਆ ਸੀ ਲਫ਼ਜ਼ ਤੇ ਉਹਨਾਂ ਫਿਰ जी जी ਤੇ ਪਿਛਲੇ ਦਿਨ ਕਾਫੀ ਕੰਮ ਸ਼ਾਮ ਕੀਤਾ 2-3 ਸਾਲ ਪੰਜਾਬੀ ਕਾਨਫਰੰਸ ਕਰਾਈ ਨੇ ਮਨਜ਼ੂਰ ਇਜਾਜ਼ ਹੋਰੀ ਵੀ ਸਾਰੇ ਆਏ ਸੀ ਤੇ ਐਸੀ ਫੈਸਲੇ ਉਹ ਫਿਰ ਉੱਤੇ ਅਸੀਂ ਵੀ ਉਹ ਇਵੈਂਟਸ ਵਗੈਰਾ ਅਟੈਂਡ ਕੀਤੇ ਸਾਨੂੰ ਵੀ ਰਿਅਲਾਈਜ਼ ਹੋਇਆ ਬਣੀ ਸਾਡੀ ਸਕਾਫਤ ਤੇ ਜ਼ਬਾਨ ਸ਼ਬਾਨ ਤੇ ਬੜੀ ਚੰਗੀ ਸ਼ਾਇਦ ਤੇ ਸਾਨੂੰ ਤਾਂ ਪਤਾ ਹੀ ਨਹੀਂ ਵੀ ਤੇ ਕਿ ਪਿੱਛੇ ਫਿਲਮ ਚੱਲਦੀ ਵੀ ਹੈ। तो उस तो बाद फिर वो थोड़ा उदय ते रिसर्च वगैरह की थी थोड़ा वर्क शर्क आया तो आई रियली अप्रीशिएट दैट ते ए मैं दोस्तों दे तारुफ करा देवां मतलब मेन इनांदा है ए मासूमा नकवी है ये भी चौथे साल दी तालिब इल्म है इत्थे लम्ज विच। दूसरे साइड नाल खुबैब हैं वो भी चौथे साल दे हैं। मैं थोड़े ते सवाल जवाब जेड़े ए करनगे बाकी जो कुछ होया मैं पार्टिसिपेट करूं ਤੇ ਪਹਿਲਾ ਐਜ਼ ਅ ਇੰਟਰੋਡਕਟਰੀ ਮੈਂ ਤੁਹਾਡੇ ਕੋਲ ਸਵਾਲ ਇਹ ਪੁੱਛਾਂਗਾ ਚੁੱਕਿ ਇਹਨਾਂ ਨੂੰ ਵੀ ਰਿਲੇਟਿਵਲੀ ਕੰਮ ਹੀ ਪਤਾ ਕਿ ਤੁਸੀਂ ਥੋੜਾ ਜਿਹਾ ਨਾ ਪੰਜਾਬ ਨੈਸ਼ਨਲ ਮੂਵਮੈਂਟ ਦੇ ਬਾਰੇ ਵਿੱਚ ਵੀ ਦੱਸੋ ਤੇ ਮਤਲਬ ਆਪਣੇ ਬਾਰੇ ਵੀ ਦੱਸੋ ਕਿ ਮਤਲਬ ਕਿਸ ਤਰ੍ਹਾਂ ਕੰਮ ਸ਼ੁਰੂ ਹੋਇਆ ਔਰ ਜਿਹੜਾ ਤੁਹਾਡਾ ਪਿਛਲੇ 5-7 ਸਾਲ ਤੋਂ ਵਾਲਾ ਐਕਸਪੀਰੀਅੰਸ ਹੈ ਉਹ ਕਿਸ ਤਰ੍ਹਾਂ ਰੱਖੇ ਤਾਂ ਕਿ ਉਹ ਇੱਕ ਗਰਾਊਂਡਿੰਗ ਜੀ ਬਣ ਜਾਏ ਕਿ ਮਤਲਬ ਅਸੀਂ ਕਿਸ ਕੰਟੈਕਸਟ 'ਚ ਗੱਲ ਕਰਾਂ। ये कुछ इस तरह है कि मैं वैसे तो जर्नलिज्म कर रहा था 97 ऑनवर्ड्स ते 2007 तक ते इंजा कुछ नहीं थी 7-8 तो बाद जो बेनती असैसिनेट हुई उस तो बाद मैं कुछ आर्टिकल्स पंजाब स्पेसिफिक लिखे और वो बेसिकली इंज दे नहीं सन ਉਹਦੇ 'ਚ ਸਾਡੇ ਜਿਹੜੇ ਵਾਟਰ ਇਸ਼ੂਜ਼ ਨੇ ਉਹਨਾਂ ਦੇ ਉੱਤੇ ਜ਼ਿਆਦਾ ਗੱਲਬਾਤ ਸੀ ਤੇ ਅੱਛਾ ਉਹ ਜਿਹੜੇ ਲੋਕ ਪਹਿਲੇ ਤੋਂ ਮੇਰੇ ਤੋਂ ਕੰਮ ਕਰ ਰਹੇ ਸਨ ਪੰਜਾਬ ਦੇ ਹਵਾਲੇ ਨਾਲ ਉਹਨਾਂ ਨੂੰ ਉਹ ਸਟ੍ਰਾਈਕ ਕੀਤੇ ਕਿਉਂਕਿ ਪੰਜਾਬੀ ਨੈਸ਼ਨਲਿਜ਼ਮ ਵਾਸਤੇ ਕੰਮ ਤੇ ਕਾਫੀ ਅਰਸੇ ਤੋਂ ਹੋ ਰਿਹਾ 65 'ਚ ਮੁਸ਼ਤਾਕ ਭੱਟ ਸਾਹਿਬ ਸਨ ਬਹੁਤ ਪਹਿਲੇ ਮਤਲਬ ਇੱਕ ਅਦਬੀ ਸਤਹ ਤੇ ਨਾ ਲਿਟਰੇਚਰ ਦੇ ਲੈਵਲ ਤੇ ਉਹ ਅਦਬੀ ਤਨਜ਼ੀਮਾਂ ਕੰਮ ਕਰ ਰਹੀਆਂ ਸਨ ਤੇ ਉਹਨਾਂ ਸਾਰਿਆਂ ਜਿਹੜੇ ਜਿਹੜੇ ਲੋਕਾਂ ਨੂੰ ਦੇਖੇ ਤੇ ਉਹਨਾਂ ਨੂੰ ਜ਼ਾਹਿਰ ਇੱਕ ਆਈਡੀਆ ਹੋਇਆ ਕਿ ਮੈਂ ਮੇਰਾ ਫਿਤਰੀ ਝੁਕਾਓ ਜਿਹੜਾ ਹੈ ਉਹ ਹੈ ਪੰਜਾਬੀ ਵੱਲ ਨੂੰ ਉਹ ਫਿਰ ਹੁੰਦਿਆਂ ਹੁੰਦਿਆਂ ਉਹਨਾਂ ਨਾਲ ਅਲੈਕਸਲੈਕ ਹੋਈ ਔਰ ਫਿਰ ਇੱਕ ਦੂਸਰੇ ਨੂੰ ਦੇਖਦੇ ਉਹਨਾਂ 'ਚ ਇਹ ਸੀ ਕਿ ਉਹਨਾਂ ਦੀ ਵਾਟਰ ਇਸ਼ੂਜ਼ ਦੇ ਉੱਤੇ ਜ਼ਾਹਿਰ ਹੈ ਕੋਈ ਸੱਚ ਕੋਈ ਰਿਸਰਚ ਨਹੀਂ ਸੀ ਤੇ ਬੀਇੰਗ ਜਰਨਲਿਸਟ ਮੈਨੂੰ ਕੁਝ ਚੀਜ਼ਾਂ ਡਿਸਟਰਬਿੰਗ ਲੱਗੀਆਂ ਇੰਡਸ ਵਾਟਰ ਟ੍ਰੀਟੀ 'ਚ ਔਰ ਅੱਗੇ ਪਿੱਛੇ ਤੇ ਉਹ ਇੱਕ ਆਮ ਵੈਸੇ ਵੀ ਇੱਕ ਹੈ ਸੀ ਕਿ ਹਮੇਸ਼ਾ ਤੋਂ ਅਸੀਂ ਸੁਣਦੇ ਸੀ ਕਿ ਸਿੰਧ ਦੇ ਇਤਰਾਜ਼ਾਤ ਪਾਣੀ ਦੇ ਹਵਾਲੇ ਨਾਲ ਔਰ KPK ਦੇ ਔਰ ਦੂਜੇ ਸੂਬਿਆਂ ਦੇ ਔਰ ਛੋਟੇ ਸੂਬਿਆਂ ਵਾਲਾ ਇੱਕ ਜਿਹੜਾ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਪ੍ਰੈਸ਼ਰ ਟੈਕਟਿਕਸ ਜਿਹੜੇ ਉਹ ਵਰਤੇ ਜਾਂਦੇ ਨੇ ਉਹ ਬਹੁਤ ਜ਼ਿਆਦਾ ਐਕਸੈਸਿਵਲੀ ਸੁਣੇ ਹੋਏ ਸਨ ਕਿ ਪੰਜਾਬ ਖਾ ਗਿਆ ਔਰ ਪੰਜਾਬੀ ਫਾਸ਼ਿਸਟ ਔਰ ਪੰਜਾਬੀ ਸਾਮਰਾਜ ਔਰ ਫਿਰ ਪੰਜਾਬੀ ਆਰਮੀ ਉਹ ਇੰਦੀਆਂ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਅਸੀਂ ਆਪਣੇ ਇਰਦ ਗਿਰਦ ਤਲਾਸ਼ ਕਰਦੇ ਸੀ ਤੇ ਕਾਫੀ ਸਾਰੀਆਂ ਚੀਜ਼ਾਂ ਨਜ਼ਰ ਨਹੀਂ ਸੀ ਆਉਂਦੀਆਂ ਤੇ ਬੁਨਿਆਦੀ ਸਵਾਲ ਆਪਣੇ ਅੰਦਰ ਹੀ ਉੱਠੇ ਇੰਡਸ ਵਾਟਰ ਟ੍ਰੀਟੀ ਨੂੰ ਦੇਖਿਆ ਤੇ ਉਹਦੇ 'ਚ ਪਤਾ ਇਹ ਚੱਲਦਾ ਹੈ ਕਿ ਪੰਜਾਬ ਤੇ ਜ਼ਾਲਮ ਨਹੀਂ ਬਲਕਿ ਮਜ਼ਲੂਮ ਹੈ ਉਹ ਫਿਰ ਆਪਣੀ ਸਰਾਊਂਡਿੰਗਸ 'ਚ ਜਿਹੜੇ ਪੰਜਾਬੀ ਸਨ ਔਰ ਪੀਪਲਸ ਪਾਰਟੀ ਨਾਲ ਮੁਨਸਲਿਕ ਸਨ ਸਾਡੀ ਫੈਮਿਲੀ ਸ਼ੁਰੂ ਤੋਂ ਪੀਪਲਸ ਪਾਰਟੀ ਨਾਲ ਸੀ ਮੇਰੇ ਮਾਮੂ ਫਾਊਂਡਰਸ ਦੇ ਵਿੱਚ ਸ਼ਾਮਿਲ ਸਨ PSF ਦੀ ਬੁਨਿਆਦ ਉਹਨਾਂ ਕਈ 'ਚ ਰੱਖੀ ਸੀ 67 'ਚ ਤੇ ਉਹ ਸਾਡਾ ਇੱਕ ਸ਼ੁਰੂ ਤੋਂ ਲੈਫਟ ਦਾ ਰੁਝਾਨ ਸੀ
ਔਰ ਇਹ ਸਾਰੀਆਂ ਚੀਜ਼ਾਂ ਜੋ ਕਿ ਉਹਨਾਂ 'ਚ ਜ਼ਿਆਦਾ ਆਮ ਸਨ, ਨੂਨ ਲੀਗ 'ਚ ਜ਼ਰਾ ਘੱਟ ਸਨ, ਤੇ ਉਹਨਾਂ ਦੇ ਜਵਾਬ ਮੈਨੂੰ ਨਹੀਂ ਮਿਲ ਸਕੇ ਨਾ ਇਹਨਾਂ ਗੱਲਾਂ ਦੇ, ਕਿ ਵੀ ਦਰਿਆ ਸਾਡੇ ਵਿਕ ਗਏ। ਔਰ ਅਯੂਬ ਖਾਨ ਜਿਹੜਾ ਸੀ ਉਹਨੂੰ ਤੁਸੀਂ ਕਿਸੇ ਤੌਰ ਵੀ ਪੰਜਾਬੀ ਤੇ ਨਹੀਂ ਕਹਿ ਸਕਦੇ, ਬਾਈ ਰੇਸ ਉਹ ਪਸ਼ਤੂਨ ਸੀ, ਔਰ ਉਹਦਾ ਪਲੇਨਸ ਨਾਲ ਵੀ ਕੋਈ ਤਾਲੁਕ ਨਹੀਂ ਸੀ। ਪੰਜਾਬ ਦੇ ਜਿਹੜੇ ਟ੍ਰੈਡੀਸ਼ਨਲ ਪਲੇਨਸ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਪੰਜਾਬ ਜਿਹੜਾ ਫੂਡ ਬਾਸਕਟ ਆਫ ਦ ਵਰਲਡ ਕਹਿਲਾਇਆ ਜਾਂਦਾ, ਤੇ ਇਹ ਸਾਰੀਆਂ ਚੀਜ਼ਾਂ ਦੇ ਫਿਰ ਉਹ ਆਇਆ ਕਿ ਯਾਰ ਤੁਸੀਂ ਤਾਂ ਸਾਨੂੰ ਖਾਮਖਾਈ ਦਲੀਲ ਕਰਦੇ ਰਹਿੰਦੇ ਹੋ, ਇਹ ਸਾਰਾ ਜਿਹੜਾ ਪ੍ਰੋਪੇਗੈਂਡਾ ਹੈ, ਇਹ ਪ੍ਰੋਪੇਗੈਂਡਾ ਹੀ ਹੈ, ਇਹਦੇ 'ਚ ਹਕਾਇਕ ਤੇ ਨਜ਼ਰ ਹੀ ਨਹੀਂ ਆਉਂਦੇ ਕਿਤੇ ਵੀ। ਕਿ ਦਰਿਆ ਇੱਥੋਂ ਵੀ ਕਿ ਮਤਲਬ ਰਾਵੀ ਤੇ ਸਤਲੁਜ, ਇਹ ਤਾਂ ਪੰਜਾਬ ਦੇ ਬਿਲਕੁਲ ਮਤਲਬ ਜਿਹਨੂੰ ਕਹਿੰਦੇ ਨੇ ਕਿ ਖਾਲਸ ਪੰਜਾਬ ਦੇ ਦਰਿਆ ਸਨ। ਜੇਹਲਮ ਤੁਹਾਨੂੰ ਪਤਾ ਹੈ ਉਹ ਜ਼ਿਆਦਾ ਬਾਰਾਨੀ ਇਲਾਕੇ ਚੋਂ ਨਿਕਲ ਜਾਂਦਾ ਹੈ ਜੀ, ਔਰ ਬਾਰਾਨੀ ਇਲਾਕੇ ਨਿਕਲਦੇ ਉਹ ਅੱਗੇ ਸਿੰਧ 'ਚ ਚਲਾ ਜਾਂਦਾ ਹੈ। ਇਹ ਉਹ ਦਰਿਆ ਸਨ ਜਿਹੜੇ ਪਲੇਨਸ ਚੋਂ ਗੁਜ਼ਰਦੇ ਸਨ, ਜਿਨ੍ਹਾਂ ਦੇ ਉੱਤੇ ਬੇਸਡ ਸੀ ਤੁਹਾਡਾ ਇਰੀਗੇਸ਼ਨ ਸਿਸਟਮ ਪੰਜਾਬ ਦਾ। ਔਰ ਉਹ ਜਦੋਂ ਦਰਿਆ ਵਿਕ ਗਏ, ਫਿਰ ਇੱਥੋਂ ਦੇ ਇੰਜੀਨੀਅਰਸ ਨੇ, ਪੰਜਾਬ ਦੇ ਇੰਜੀਨੀਅਰਸ ਦੀ ਵੀ ਬਹੁਤ ਬੜੀ ਕੋਤਾਹੀ ਕਿ ਉਹਨਾਂ ਕਦੀ ਇਹ ਨਹੀਂ ਸੋਚਿਆ ਕਿ ਕ੍ਰਾਸ ਰਿਵਰ ਇਰੀਗੇਸ਼ਨ ਦੇ ਨੁਕਸਾਨ ਕੀ ਹੁੰਦੇ ਨੇ। ਹਾਲਾਂਕਿ ਅਗਰ ਤੁਸੀਂ ਸਰਚ ਕਰੋਗੇ ਗੂਗਲ ਤੇ ਵੀ, ਤਾਂ ਤੁਹਾਨੂੰ ਆਈਡੀਆ ਹੋਏਗਾ ਕਿ ਇਹਦੇ ਕਿੰਨੇ ਜ਼ਿਆਦਾ ਨੁਕਸਾਨਾਤ ਵੀ ਹੈ ਨੇ। ਉਹ ਨਹਿਰਾਂ ਖੋਦ ਕੇ ਔਰ ਸੁੱਕੇ ਦਰਿਆਵਾਂ 'ਚ ਪਾਣੀ ਸੁੱਟਣਾ, ਉਹਦੇ ਨਾਲ ਜਿਹੜਾ ਤੁਹਾਡਾ ਜ਼ੇਰੇ ਜ਼ਮੀਨ ਵਾਟਰ ਫਲੋ ਹੁੰਦਾ ਉਹ ਵੀ ਡਿਸਟਰਬ ਹੋ ਜਾਂਦਾ ਹੈ, ਤੇ ਉਹ ਇੱਕ ਬਹੁਤ ਬੜਾ ਨੁਕਸਾਨ ਜਿਹੜਾ ਪੰਜਾਬ ਨੂੰ ਔਰ ਪੰਜਾਬ ਦੀ ਮਤਲਬ ਧਰਤੀ ਨੂੰ ਪਹੁੰਚਿਆ ਤਾਰੀਖੀ ਤੌਰ ਤੇ। ਫਿਰ ਹੁੰਦੇ ਹੁੰਦੇ ਜ਼ੁਬਾਨ ਵੱਲੇ ਸੋਚਣਾ ਜਦੋਂ ਸ਼ੁਰੂ ਕੀਤਾ, ਤੇ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਕਿ ਪਹਿਲੇ ਕਦੀ ਐਕਸਪਲੋਰ ਹੀ ਨਹੀਂ ਸੀ ਹੋਈਆਂ, ਕਦੀ ਕਿਸੇ ਦੀ ਕੀਤੀਆਂ ਹੀ ਨਹੀਂ ਸੀ। ਮਤਲਬ ਇੱਕ ਆਮ ਜਿਹਾ ਆਰਗੂਮੈਂਟ ਤੁਸੀਂ ਵੀ ਸੁਣਦੇ ਹੋਵੋਗੇ ਕਿ ਯਾਰ ਪੰਜਾਬੀ ਦਾ ਤਾਂ ਆਪਣਾ ਸਕ੍ਰਿਪਟ ਹੀ ਕੋਈ ਨਹੀਂ, ਪਹਿਲੇ ਆਪਣਾ ਸਕ੍ਰਿਪਟ ਤੇ ਬਣਾ ਲਓ। ਬੜਾ ਸੋਚਿਆ ਯਾਰ ਇਹ ਕਿੰਜ ਹੋ ਸਕਦਾ ਹੈ ਕਿ ਪੰਜਾਬੀ ਦਾ ਆਪਣਾ ਸਕ੍ਰਿਪਟ ਨਹੀਂ ਹੈ, ਉਰਦੂ ਦਾ ਹੈ। ਫਿਰ ਉਹ ਬਾਬੇ ਫਰੀਦ ਤਿੱਕਰ ਸਟੱਡੀ ਕੀਤੀ, ਤੇ ਇਹ ਚੀਜ਼ ਵੀ ਮੈਂ ਹੀ ਫਸਟ ਟਾਈਮ ਐਕਸਪਲੋਰ ਕਰਕੇ ਸਾਹਮਣੇ ਰੱਖੀ ਕਿ ਯਾਰ ਪੰਜਾਬੀ ਦਾ ਤੇ ਸਕ੍ਰਿਪਟ ਹੈ, ਉਰਦੂ ਦਾ ਬੁਨਿਆਦੀ ਤੌਰ ਤੇ ਆਪਣਾ ਕੋਈ ਸਕ੍ਰਿਪਟ ਨਹੀਂ ਹੈ। ਇਹ ਬੁਨਿਆਦੀ ਤੌਰ ਤੇ ਉਰਦੂ ਜਿਹੜੀ ਹੈ ਇਹ ਮੋਡੀਫਾਈਡ ਫਾਰਮ ਹੈ ਸ਼ਾਹਮੁਖੀ ਪੰਜਾਬੀ ਦੀ। ਜੀ ਹਾਂ, ਸ਼ਾਹਮੁਖੀ ਪੰਜਾਬੀ ਨੂੰ ਗੋਰਾ ਫੋਰਟ ਵਿਲੀਅਮਸ ਕਾਲਜ 'ਚ ਲਿਜਾ ਕੇ, ਕੈਲਕਟਾ 'ਚ ਲਿਜਾ ਕੇ ਉਹਨੇ ਵੀ ਸਾਊਂਡਸ ਤੇ ਵੀ ਕੰਮ ਕੀਤਾ ਔਰ ਥੋੜੀ ਨੋਕ ਪਲਕ ਕਰਕੇ ਉਹਨਾਂ ਨੂੰ ਉਰਦੂ ਦਾ ਸਕ੍ਰਿਪਟ ਬਣਾ ਲਿਆ। ਅੱਛਾ, ਹੁਣ ਜਦੋਂ ਉਹ ਇੱਕ ਡਿਸਕਨੈਕਟ 1849 ਤੋਂ ਬਾਅਦ ਪੈਦਾ ਹੋ ਚੁੱਕਿਆ ਸੀ, ਔਰ ਉਹ ਇਕਬਾਲ ਤੱਕ ਆਉਂਦੇ ਆਉਂਦੇ, ਇਕਬਾਲ ਜਾਏ ਵੱਡੇ ਸਕਾਲਰ ਨੂੰ ਵੀ ਨਹੀਂ ਸੀ ਪਤਾ ਕਿ ਪੰਜਾਬੀ ਮੁਸਲਮਾਨਾਂ ਦੀ ਜ਼ੁਬਾਨ ਪਹਿਲੇ ਕਿ ਸਿੱਖਾਂ ਦੀ। ਉਹ ਕਿਸੇ ਨੇ ਕਿਹਾ ਕਿ ਜੀ ਇਕਬਾਲ ਨੂੰ ਜੀਸੀ ਦੇ ਵਿੱਚ, ਉਹਨੇ ਕਿਹਾ ਜੀ ਇਹ ਤਾਂ ਸਿੱਖਾਂ ਦੀ ਜ਼ੁਬਾਨ। ਉਹ ਫਿਰ ਕਾਜ਼ੀ ਫਜ਼ਲ ਹਕ ਸਾਹਿਬ ਸਨ, ਉਹਨਾਂ ਅਗਲੇ ਹਫਤੇ ਇਹਨਾਂ ਨੂੰ ਸੁਧਾਰਿਤ ਕਰਾਈ ਅਲਾਮਾ ਸਾਹਿਬ ਨੂੰ, ਤੇ ਆਪ ਮਕਾਲਾ ਪੜਿਆ ਔਰ ਉਹਦੇ 'ਚ ਬਾਬੇ ਫਰੀਦ ਦੇ ਹਵਾਲੇ ਦਿੱਤੇ। ਫਿਰ ਇਕਬਾਲ ਨੂੰ ਉਹਦੇ ਤੇ ਮਾਜ਼ਰਤ ਕਰਨੀ ਪਈ, ਯਾਰ ਉਹ ਤਾਂ 10ਵੀਂ ਸਦੀ 'ਚ 11ਵੀਂ ਸਦੀ 'ਚ ਤਬਲੀਗ ਹੋ ਰਹੀ ਸੀ ਪੰਜਾਬ 'ਚ ਇਸਲਾਮ ਦੀ। ਇਹ ਜਿਹੜੇ ਉਰਦੂ ਤਾਂ ਆਈ 17ਵੀਂ ਸਦੀ 'ਚ, ਔਰ ਸਿੱਖ ਜਿਹੜੇ ਨੇ ਧਰਮ ਹੈ ਇਹਦੀ ਬਾਨੀ ਜਿਹੜੇ ਸਨ ਬਾਬਾ ਗੁਰੂ ਨਾਨਕ ਜੀ, ਉਹ 14ਵੀਂ 15ਵੀਂ ਸਦੀ 'ਚ ਆਏ, ਤੇ 4-5 ਸਦੀਆਂ ਦਾ ਫਾਸਲਾ ਹੈ। ਔਰ ਉਹ ਫਿਰ ਉੱਥੋਂ ਉਹ ਜਿਹੜਾ ਡਾਇਲੌਗ ਇੱਕ ਤੁਸੀਂ ਬਚਪਨ ਤੋਂ ਪੜ੍ਹਿਆ ਹੋਣਾ ਕਿਤਾਬਾਂ 'ਚ, ਅਸੀਂ ਵੀ ਪੜ੍ਹਿਆ ਕਿ ਜੀ ਉਰਦੂ ਜੋ ਹੈ ਮੁਸਲਮਾਨਾਂ ਨੇ ਹਿੰਦ ਕੀ ਜ਼ੁਬਾਨ ਹੈ। ਉਹ ਉਰਦੂ ਤੋਂ 17ਵੀਂ ਸਦੀ ਕਿੱਦਾਂ ਮਤਲਬ ਮੁਸਲਮਾਨਾਂ ਨੇ ਹਿੰਦੀ ਜ਼ੁਬਾਨ ਹੋ ਗਈ। ਤੇ ਇਸ ਚੀਜ਼ ਨੇ ਇੰਟੈਲੈਕਚੁਅਲੀ ਵੀ ਬੜਾ ਡੈਮੇਜ ਕੀਤਾ ਹੈ ਪੰਜਾਬੀ ਨੇਸ਼ਨ ਨੂੰ। ਔਰ ਉਹ ਜਿਹੜਾ ਇੱਕ ਖਾਸ ਤਰ੍ਹਾਂ ਦਾ ਇੱਕ ਜਿਵੇਂ ਕੀ ਉਹਨੂੰ ਕਹਿਣਾ ਚਾਹੀਦਾ, ਦੌਲੇਸ਼ਾਹੀ ਕਿਸਮ ਦਾ ਮਾਈਂਡਸੈਟ, ਜਿਵੇਂ ਸ਼ਿਕੰਜਾ ਕੱਸਿਆ ਹੁੰਦਾ ਹੈ ਔਰ ਉਹ ਆਊਟ ਆਫ ਦਾ ਬਾਕਸ ਸੋਚਣ ਦੀ ਸਲਾਹੀਅਤ ਹੀ ਨਹੀਂ ਰੱਖਦਾ, ਔਰ ਸਵਾਲ ਕਰਦਿਆਂ ਵੀ ਉਹ ਡਰਦਾ ਹੈ, ਝਕਦਾ ਹੈ। ਤੇ ਉਹ ਇਹਦਾ ਮਾਈਂਡਸੈਟ ਜਿਹੜਾ ਉਹ ਪੈਦਾ ਕੀਤਾ ਸਾਡੇ ਤਾਲੀਮੀ ਇਦਾਰਿਆਂ ਨੇ, ਔਰ ਬਾਵਜੂਦ ਜਿਹੜੇ ਨਿਸਾਬ ਬਣਾਉਣ ਵਾਲੇ ਸਨ ਕਰਨ। ਸੋ ਇਹ ਇੱਕ ਚੀਜ਼ਾਂ ਨੇ। ਫਿਰ 2018 'ਚ ਮੈਂ ਇਲੈਕਸ਼ਨ ਕੰਟੈਸਟ ਕੀਤਾ ਪੰਜਾਬੀ ਜ਼ੁਬਾਨ ਦੇ ਮੁੱਦੇ ਦੇ ਉੱਤੇ। ਇਹ ਵੀ ਪਾਕਿਸਤਾਨ ਦੀ ਤਾਰੀਖ 'ਚ ਤੇ ਪਹਿਲੀ ਵਾਰੀ ਸੀ
ਇੰਡੀਆ ਦਾ ਨਹੀਂ ਪਤਾ, ਉੱਥੇ ਸ਼ਾਇਦ ਹੋਇਆ ਹੋਏ ਇਸ ਤੋਂ ਪਹਿਲੇ। ਪਾਕਿਸਤਾਨ 'ਚ ਇਹ ਪਹਿਲਾ ਇਲੈਕਸ਼ਨ ਸੀ ਜਿਹੜਾ ਪੰਜਾਬੀ ਜ਼ੁਬਾਨ ਦੇ ਮੁੱਦੇ ਦੇ ਉੱਤੇ ਕੰਟੈਸਟ ਹੋਇਆ, ਔਰ ਇੱਕ ਸਿੰਬੋਲਿਕ ਇਲੈਕਸ਼ਨ ਸੀ ਬੇਸਿਕਲੀ, MNA ਦਾ ਇਲੈਕਸ਼ਨ। ਇੱਥੇ ਲਾਹੌਰ 'ਚ ਕੀਤਾ? ਉਹ ਪਹਿਲੀ ਵਾਰ ਨਹੀਂ, 139 ਲਾਹੌਰ ਦੇ ਨੇੜੇ ਹੀ ਬਣਦਾ, ਕਸੂਰ ਦਾ ਹਲਕਾ ਹੈ। ਇਹ ਜਿਹੜਾ ਚੂਨੀਆਂ ਛਾਂਗਾ ਮਾਂਗਾ ਸਾਡਾ ਆਬਾਈ ਹਲਕਾ ਹੈ। ਅੱਛਾ, ਉੱਥੇ ਜਾ ਕੇ ਇਲੈਕਸ਼ਨ ਕੰਟੈਸਟ ਕੀਤਾ, ਔਰ ਪਿੰਡ 'ਚ ਕੁਝ ਤਕਰੀਰਾਂ ਕੀਤੀਆਂ ਇਸ ਹਵਾਲੇ ਨਾਲ, ਦੱਸਿਆ ਪਿੰਡ ਦੇ ਬੰਦਿਆਂ ਨੂੰ, ਉਹ ਜਿਹੜੇ ਹੁਣ ਗੁਲਾਬੀ ਉਰਦੂ ਬੋਲਣ ਲੱਗ ਪਏ, ਉਹਨਾਂ ਨੂੰ ਸਮਝਾਇਆ ਕਿ ਯਾਰ ਹਾਂ, ਜਿਹੜੇ ਦਾਦੀਆਂ ਤੇ ਪੋਤਰੇ ਬੋਲਦੇ ਨੇ ਆਪਸ 'ਚ ਉਰਦੂ, ਉਹ ਦਾਦੀਆਂ ਤੇ ਵਿਚਾਰੀਆਂ ਰਹਿ ਕੋਈ ਨਹੀਂ ਗਈਆਂ। ਹੁਣ ਅੱਜ ਕੱਲ ਦੀਆਂ ਬੀਬੀਆਂ ਜਿਹੜੀਆਂ ਸਾਡੀਆਂ ਕਹਿ ਲਓ ਸਾਡੀਆਂ ਭੈਣਾਂ ਨਾ ਸਾਡੀਆਂ, ਉਹ ਆਪਣੇ ਬੱਚਿਆਂ ਨਾਲ ਬੋਲ ਰਹੀਆਂ ਹੁੰਦੀਆਂ ਹਿੰਦੀ ਗੁਲਾਬੀ ਉਰਦੂ ਜੀ। ਉਹ 72 ਸਾਲ ਤੇ ਗੁਲਾਬੀ ਉਰਦੂ ਤੇ ਕਰੀ ਰੱਖਦੇ ਨੇ, ਵੇਖੋ ਅੱਗੇ ਕੀ ਹੁੰਦਾ। ਬਹਰਹਾਲ ਉਹ ਇੱਕ ਸਿਲਸਿਲਾ ਸੀ। ਉਹ ਇਲੈਕਸ਼ਨ ਤੋਂ ਫੌਰਨ ਬਾਅਦ ਫਿਰ ਇਹ ਇੱਕ ਸਿਆਸੀ ਤਹਿਰੀਕ ਦੀ ਬੁਨਿਆਦ ਰੱਖੀ, ਕਿਉਂਕਿ ਇਲੈਕਸ਼ਨ ਇਟਸੈਲਫ ਇੱਕ ਪੋਲੀਟੀਕਲ ਐਕਟੀਵਿਟੀ। ਉਹ ਫਿਰ ਮੇਰੇ ਦਿਲ ਤੇ ਸ਼ੁਰੂ ਤੋਂ ਇਹ ਸੀ ਕਿ ਅਦਬੀ ਤਨਜ਼ੀਮਾਂ ਦਾ ਕੰਮ ਨਹੀਂ ਹੈ, ਇੱਕ ਪੋਲੀਟੀਕਲ ਇਸ਼ੂ ਹੈ, ਔਰ ਇਹਨੂੰ ਪੋਲੀਟੀਕਲੀ ਤੁਸੀਂ ਫਾਈਟ ਕਰ ਸਕਦੇ ਹੋ, ਕਿਉਂਕਿ ਪੰਜਾਬ ਦੀ ਵੰਡ ਵੀ ਇੱਕ ਪੋਲੀਟੀਕਲ ਇਸ਼ੂ ਹੈ। ਸੋ ਇਹ ਦੋਨੋਂ ਇਸ਼ੂ ਜਿਹੜੇ ਨੇ ਸਾਡੇ ਲਈ ਬੜੇ ਅਹਿਮ ਨੇ, ਜ਼ੁਬਾਨ ਦਾ ਨਿਫਾਜ਼ ਔਰ ਜਿਹੜੀ ਪੰਜਾਬ ਦੀ ਮੁਜਵਜ਼ਾ 13 ਤਕਸੀਮ ਹੈ, ਇਹ ਦੋਨੋਂ ਬਹੁਤ ਅਹਿਮ ਇਸ਼ੂ ਨੇ। ਇਹਨਾਂ ਦੇ ਵਾਸਤੇ ਪੋਲੀਟੀਕਲ ਸਟਰਗਲ ਦੀ ਜ਼ਰੂਰਤ ਸੀ, ਜਿਹੜੀ ਕਿ ਅਸੀਂ ਸ਼ੁਰੂ ਕੀਤੀ ਹੈ। ਔਰ ਰੱਬ ਮਿਹਰ ਕਰੇ, ਸਾਡੇ ਕੋਲ ਕੋਈ ਜੰਗੀਰ ਤਰੀਨ ਤੇ ਹੈ ਨਹੀਂ, ਲੇਕਿਨ ਇਹ ਵੇ ਕਿ ਅਸੀਂ ਥੋੜੇ ਜਿਹੇ ਯੂਥ ਨੂੰ, ਬਹੁਤ ਸਾਰੀ ਯੂਥ ਨੂੰ ਇਨਸਪਾਇਰ ਕਰਨ 'ਚ ਕਾਮਯਾਬ ਹੋਏ ਹਾਂ, ਉਹਨੂੰ ਆਪਣਾ ਮੌਕਫ ਸਮਝਾਉਣ ਵਿੱਚ ਕਾਮਯਾਬ ਹੋਏ ਹਾਂ। ਮਗਰ ਇਹਦੇ ਵਿੱਚ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਤੁਹਾਡੇ ਲੰਬਸ 'ਚ ਪੰਜਾਬੀ ਬੋਲਣ ਤੇ ਪਾਬੰਦੀ ਹੈ? ਨਹੀਂ, ਮੈਂ ਬਿਲਕੁਲ ਨਾ, ਅਸੀਂ ਸਾਰੇ ਬੋਲਦੇ ਹਾਂ ਪੰਜਾਬੀ। ਬਾਕੀ ਲਫ਼ਜ਼ ਨੇ ਖੁਦ ਕਰਾਈ ਕਾਨਫਰੰਸ ਪੰਜਾਬੀ ਦੀ ਕਰਾ ਰਹੇ ਪਿਛਲੇ 3 ਸਾਲਾਂ ਤੋਂ ਲਗਾਤਾਰ, ਕਾਫੀ ਇੰਟਰਨੈਸ਼ਨਲ ਸਕਾਲਰਸ ਵਗੈਰਾ ਬੁਲਾਏ ਨੇ। ਫਿਰ ਉਹਦੇ ਤੇ ਉਹਦੇ ਪੰਜਾਬੀ ਵਾਸਤੇ ਫਿਰ ਉਹਦਾ ਮਿਊਜ਼ਿਕ ਦੀ ਵੀ ਇੱਕ ਨਾਈਟ ਹੁੰਦੀ ਹੈ, ਕਵਾਲੀ ਵਗੈਰਾ ਹੁੰਦੀ ਹੈ, ਫਿਰ ਉਹਦੇ ਲੋਕ ਪੇਪਰ ਰਿਪਰੈਜ਼ੈਂਟ ਕਰੇ। ਜਿਵੇਂ ਪਿਛਲੇ ਸਾਲ ਆਏ ਸਨ ਮਹਿਮੂਦ ਅਵਾਨ, ਮਨਜ਼ੂਰ ਇਜਾਜ਼ ਆਇਆ ਸੀ, ਬਾਕੀ ਮੁਸ਼ਤਾਕ ਸੂਫੀ ਹੋਰੀ ਇਹ ਵੀ ਸਾਰੇ ਆਏ ਸੀ। ਤੇ ਉਹ ਲਫ਼ਜ਼ ਪਹਿਲੇ ਕੰਮ ਸੀ, ਮਗਰ ਹੁਣ ਇੱਕ ਤੁਸੀਂ ਆਖੋ ਕਿ ਉਹਦੇ ਤੇ ਕੰਮ ਹੋ ਰਿਹਾ ਜ਼ਿਆਦਾ। ਜੀ ਪਲੀਜ਼ ਮਾਸੂਮਾ ਪੁੱਛੋ ਤੁਸੀਂ। ਅਸੀਂ ਲਮਸ ਵਿੱਚ ਜ਼ਾਹਿਦ ਹੁਸੈਨ ਸਾਹਿਬ ਦੇ ਨਾਲ ਪੰਜਾਬੀ ਦਾ ਕੋਰਸ ਪੜ੍ਹਨੇ ਪਏ ਹਾਂ, ਤੇ ਉਹਨਾਂ ਨੇ ਸਾਨੂੰ ਪੰਜਾਬ ਦੀ ਹਿਸਟਰੀ ਦੇ ਬਾਰੇ ਵਿੱਚ ਇੰਟਰੋਡਕਸ਼ਨ ਕਰਵਾਇਆ, ਤੇ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਕਿੰਨਾ ਡਿਸਕਨੈਕਟਡ ਹਾਂ। ਉਸ ਤੋਂ ਹੀ ਇੰਸਪਾਇਰ ਹੋ ਕੇ ਅਸੀਂ ਸੋਚਿਆ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਏ, ਤੇ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਸਾਨੂੰ ਜੁਆਇਨ ਕੀਤਾ ਹੈ ਤੇ ਸਾਨੂੰ ਵਕਤ ਦਿੱਤਾ ਹੈ। ਮੇਰੇ ਕੋਲ ਚੰਦ ਸਵਾਲਾਤ ਨੇ ਜਿਹੜੇ ਮੈਂ ਤੁਹਾਡੇ ਕੋਲੋਂ ਪੁੱਛਾਂਗੀ, ਤੇ ਤੁਸੀਂ ਉਹਨਾਂ ਦੇ ਉੱਤੇ ਆਪਣਾ ਇਜ਼ਹਾਰ ਰਾਏ ਕਰੀਏ। ਪਹਿਲਾ ਮੇਰਾ ਸਵਾਲ ਇਹ ਵੇ ਕਿ ਜਦੋਂ ਬਟਵਾਰਾ ਹੋਇਆ ਤੇ ਪੰਜਾਬ ਦੇ ਵਿੱਚ ਮੈਜੋਰਿਟੀ ਵਿੱਚ ਤੇ ਪੰਜਾਬੀ ਬੋਲਣ ਵਾਲੇ ਲੋਕ ਸੀ, ਇਸ ਦੇ ਬਾਵਜੂਦ ਇਸ ਹੱਦ ਤੱਕ ਨਜ਼ਰਅੰਦਾਜ਼ ਕੀਤੀ ਗਈ ਪੰਜਾਬੀ ਕਿ ਹੁਣ ਸਾਡੀ ਨਸਲ ਤੱਕ ਆ ਕੇ ਪੰਜਾਬੀ ਬੋਲਣ ਵਾਲਿਆਂ ਦੀ ਤਾਦਾਦ ਇੰਨੀ ਕਮ ਹੋ ਗਈ, ਤੇ ਅਸੀਂ ਪੰਜਾਬੀ ਹਾਂ ਸਾਰੇ, ਲੇਕਿਨ ਸਾਡੇ ਘਰਾਂ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ। ਸਾਨੂੰ ਪੰਜਾਬੀ ਪੜ੍ਹਨ ਲਿਖਣ 'ਚ ਵੀ ਮੁਸ਼ਕਿਲਾਤ ਆਉਂਦੀਆਂ ਸਨ, ਲੇਕਿਨ ਇੱਥੇ ਆ ਕੇ ਹੁਣ ਪੜ੍ਹਿਆ ਹੈ, ਕੋਰਸਿਸ ਲਏ ਨੇ ਤੇ ਕੁਛ ਇੰਟਰੋਡਕਸ਼ਨ ਆਏ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਵਜ੍ਹਾ ਹੈ ਕਿ ਇਸ ਹੱਦ ਤੱਕ ਇੱਕ ਇੰਨੀ ਵੱਡੀ ਸਤਹ ਤੇ ਬੋਲਣ ਵਾਲੀ ਜ਼ੁਬਾਨ ਨੂੰ ਇਗਨੋਰ ਕੀਤਾ ਗਿਆ? ਜੀ ਬੇਟਾ, ਇੱਕ ਤੇ ਇਹ ਚੀਜ਼ ਦੇਖੋ ਤੁਸੀਂ ਕਿ ਇੱਕ ਹਵਾਲਾ ਮੈਂ ਰੈਫਰੈਂਸ ਤੁਹਾਨੂੰ ਦਿੱਤਾ ਇਕਬਾਲ ਦਾ, ਔਰ ਇਹ 30s ਦੀ ਗੱਲ ਹੈ ਕਿ ਮਤਲਬ 30s ਵਿੱਚ ਇਗਨੋਰੈਂਸ ਦਾ ਇਹ ਆਲਮ ਹੋ ਚੁੱਕਿਆ ਸੀ। 1849 ਜਿਹੜੀ ਉਹ ਸਾਲ ਸੀ ਲਾਹੌਰ ਦਰਬਾਰ ਦੇ ਖਤਮ ਹੋਣ ਦਾ। ਉਹ ਜਦੋਂ ਲਾਹੌਰ ਦਰਬਾਰ ਖਤਮ ਹੋਇਆ ਤੇ ਉਸ ਤੋਂ ਫੌਰਨ ਬਾਅਦ ਫਿਰ 1857 ਵਾਲੀ ਜਿਹੜੀ ਉਹ ਜੰਗੇ ਆਜ਼ਾਦੀ ਜਿਹਨੂੰ ਗਦਰ ਕਹਿੰਦੇ ਨੇ ਜਾਂ ਬਗਾਵਤ ਕਹਿੰਦੇ ਨੇ, ਉਹ ਹੋਈ। ਉਸ ਤੋਂ ਬਾਅਦ ਇਹਨਾਂ ਪੰਜਾਬੀ ਕਾਇਦੇ ਔਰ ਪੰਜਾਬੀ ਸਕੂਲ ਜਿਹੜੇ ਉਹ ਬੰਦ ਕਰ ਦਿੱਤੇ, ਪੰਜਾਬੀ ਕਾਇਦੇ ਸਾੜ ਦਿੱਤੇ, ਪੰਜਾਬੀ ਕਿਤਾਬਾਂ ਸਾੜ ਦਿੱਤੀਆਂ। ਜਿਹੜੇ ਪੰਜਾਬੀ ਮੀਡੀਅਮ ਸਕੂਲ ਸਨ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ, ਉਹ ਤਕਰੀਬਨ ਕੋਈ 800 ਤੋਂ
ਪਰ 800 ਪਲੱਸ ਸਕੂਲ ਸਨ ਔਰ ਮੈਜੋਰਿਟੀ ਉਹਨਾਂ ਦੀ ਲਾਹੌਰ 'ਚ ਸੀ। ਉਹਨਾਂ ਸਕੂਲਾਂ ਦੇ ਵਿੱਚ ਬੜਾ ਪੋਸਟ ਮਾਡਰਨ ਐਜੂਕੇਸ਼ਨ ਸਿਸਟਮ ਸੀ, ਜਿਹੜਾ ਸ਼ਾਇਦ ਅੱਜ ਵੀ ਸਾਡੇ ਕੈਂਬਰਿਜ ਦੇ ਸਕੂਲਾਂ 'ਚ ਮੌਜੂਦ ਨਹੀਂ ਹੈ। ਲਾਈਕ ਉਹ ਮੈਡੀਸਨ ਪੜ੍ਹਾਉਂਦੇ ਸੀ ਸਕੂਲ 'ਚ, ਉਹ ਆਰਕੀਟੈਕਚਰ ਪੜ੍ਹਾਉਂਦੇ ਸੀ ਸਕੂਲ 'ਚ, ਟੈਕਨੀਕਲ ਐਜੂਕੇਸ਼ਨ ਦਿੰਦੇ ਸਨ ਸਕੂਲ 'ਚ, ਫਲਸਫਾ ਪੜ੍ਹਾਉਂਦੇ ਸਨ, ਪਰਸ਼ੀਅਨ ਅਰੇਬਿਕ ਨਾਲ ਪੜ੍ਹਾਉਂਦੇ ਸਨ ਜ਼ਬਾਨਾਂ ਦੇ ਤੌਰ ਤੇ, ਔਰ ਕੁਰਾਨ ਪਾਕ ਜਿਹੜਾ ਉਹ ਤਰਜਮੇ ਨਾਲ ਪੜ੍ਹਾਉਂਦੇ ਸਨ ਉਸ ਤੌਰ 'ਚ, ਕਿਉਂਕਿ 46% ਪਾਪੂਲੇਸ਼ਨ ਮੁਸਲਿਮ ਸੀ। ਤੇ ਉਹ ਜਿਹੜਾ GC ਕਾਲਜ ਦਾ ਫਾਊਂਡਰ ਸੀ ਲਾਈਟਨਰ, WJ ਲਾਈਟਨਰ, ਉਹਨੇ ਆਪਣੇ ਰਿਸਰਚ ਪੇਪਰ 'ਚ ਇਹ ਸਾਰੀਆਂ ਚੀਜ਼ਾਂ ਲਿਖੀਆਂ 1881 'ਚ, ਉਹ ਜਿਹੜਾ ਉਹਨੇ ਪ੍ਰੈਜ਼ੈਂਟ ਕੀਤਾ ਕੰਪਨੀ ਬਹਾਦਰ ਨੂੰ। ਤੇ ਉਹਨੇ ਕਿਹਾ ਕਿ ਜੀ ਇਹਨਾਂ ਦਾ ਜਿਹੜਾ ਸਕੂਲਿੰਗ ਸਿਸਟਮ ਸੀ ਉਹ ਸਾਡੇ ਮੁਤਾਰਫ ਕਰਦਾ ਸਕੂਲਾਂ ਤੋਂ ਬਿਹਤਰ ਹੈ। ਉਹਨਾਂ ਕਿਹੜੇ ਸਕੂਲ ਮੁਤਾਰਫ ਕਰਾਏ? ਇੱਕ ਤੇ ਮਿਸ਼ਨਰੀ ਸਕੂਲਸ ਔਰ ਦੂਸਰੇ ਉਰਦੂ ਮੀਡੀਅਮ ਸਕੂਲਸ। ਅੱਛਾ, ਉਰਦੂ ਮੀਡੀਅਮ ਸਕੂਲ ਸਨ ਗਰੀਬਾਂ ਵਾਸਤੇ, ਔਰ ਅੰਗਰੇਜ਼ੀ ਮੀਡੀਅਮ ਸਕੂਲ ਸਨ ਉਹਨਾਂ ਦੇ ਜਿਹੜੇ ਚੁਣੇ ਹੋਏ ਲੋਕ ਸਨ ਉਹਨਾਂ ਵਾਸਤੇ, ਜਿਹੜੇ ਪੰਜਾਬੀਆਂ ਦੇ ਉਸ ਵੇਲੇ ਦੇ ਸੋਲਡ ਕਹਿ ਲਓ ਵੱਡੇ ਵਡੇਰੇ ਸਨ ਜਿਹੜੇ। ਤੇ ਉੱਥੇ ਆ ਕੇ ਇਹ ਸਾਰਾ ਫਰਕ ਸ਼ੁਰੂ ਹੋਇਆ ਨਾ। ਹੁਣ ਉਹਦੇ ਵਿੱਚ ਕੋਈ ਵੀ ਲਿਖਦਾ ਹੈ ਆਪਣੇ ਰਿਸਰਚ ਪੇਪਰ 'ਚ ਕਿ ਲਾਹੌਰ ਵਿੱਚ ਉਦੋਂ ਇੰਨੇ ਜ਼ਿਆਦਾ ਸਕਾਲਰ ਸਨ ਕਿ ਪੂਰੀ ਦੁਨੀਆ ਵਿੱਚ ਇੰਨੇ ਨਹੀਂ ਸਨ। ਜਿਹੜੇ ਲਾਹੌਰ ਦਰਬਾਰ ਸੀ, ਪੰਜਾਬ ਸੀ, ਉਹ ਲਾਹੌਰ ਦਰਬਾਰ ਕਹਿਲਾਉਂਦਾ ਸੀ, ਇਹਦੇ ਵਿੱਚ ਉਸ ਵਕਤ ਪੂਰੀ ਦੁਨੀਆ ਤੋਂ ਵੱਧ ਸਕਾਲਰ ਸਨ। ਉਹ ਬਾਕਾਇਦਾ ਉਹ ਸਕਾਲਰਸ ਔਰ ਸਾਡਾ ਪਿੱਛੇ ਜਿਹੜਾ ਸੂਫੀਆਂ ਦਾ, ਸੂਫੀ ਸੇਂਟਸ ਦਾ, ਔਰ ਜੋ ਰਿਸਰਚ ਸੀ ਉਹਨਾਂ ਦੀ ਭਗਤਾਂ ਦੀ ਜਾਂ ਗੁਰੂਆਂ ਦੀ, ਜ਼ਾਹਿਰ ਉਸ ਮਤਲਬ ਅਸੀਂ ਅਗਰ ਉਹਨਾਂ ਨੂੰ ਮਦਦ ਤੋਂ ਹਟ ਕੇ ਉਹਨਾਂ ਦੇ ਜਿਹੜੇ ਰੂਹਾਨੀ ਅਸੀਂ ਤੇ ਉਹਨਾਂ ਤੋਂ ਹਟ ਕੇ ਵੀ ਦੇਖੀਏ ਤੇ ਉਹ ਸੋਸ਼ੀਓਲੋਜਿਸਟ ਸਨ, ਸੋਸ਼ਲ ਸਾਇੰਟਿਸਟ ਸਨ। ਉਹਨਾਂ ਜਿਵੇਂ ਪੀਰ ਵਾਰਿਸ ਸ਼ਾਹ ਨੇ ਜਾਂ ਮੀਆਂ ਮੁਹੰਮਦ ਬਖਸ਼ ਸਾਹਿਬ ਨੇ, ਸਾਰੇ ਸੂਫੀਆਂ ਨੇ ਸਮਾਜ ਦੇ ਉੱਤੇ ਗੱਲ ਕੀਤੀ। ਉਹ ਡਿਸਕਨੈਕਟ ਹੋ ਗਿਆ, ਉਹ ਸਕੂਲ ਬੰਦ ਹੋ ਗਏ, ਸਕਾਲਰਸ ਆਹਿਸਤਾ 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 ਸਾਰੇ ਮਤਲਬ 1857 49 ਤੋਂ ਤੁਸੀਂ 1930 ਤੱਕ ਟਾਈਮ ਲਗਾ ਲਓ ਤਾਂ ਪੂਰੀ ਇੱਕ ਦੋ ਨਸਲਾਂ ਖਤਮ ਹੋ ਗਈਆਂ। ਉਦੋਂ ਤੱਕ ਆਉਂਦੇ ਆਉਂਦੇ ਉਹ ਨਾ ਤੇ ਇੰਟੈਲੈਕਚੁਅਲਸ ਰਹਿ ਗਏ ਪੰਜਾਬੀਆਂ 'ਚ ਜਿਨ੍ਹਾਂ ਨੂੰ ਅਸੀਂ ਤਾਰੀਖੀ ਤੌਰ ਤੇ ਸਿਆਣਾ ਕਹਿੰਦੇ ਸਾਂ। ਹਾਲੇ ਵੀ ਅਸੀਂ ਪਿੰਡਾਂ ਦਾਵਾਂ ਦੇ ਸੁਣਦੇ ਨਾ, ਸਿਆਣਿਆਂ ਦਾ ਕੌਲ ਹੈ, ਸਿਆਣੇ ਦਾ ਕਾਣ ਹੈ। ਇਹ ਸਿਆਣੇ ਜਿਹੜੇ ਸਨ ਇਹ ਪੰਜਾਬੀ ਮੁਆਸ਼ਰੇ 'ਚੋਂ ਨਿਕਲ ਗਏ। ਦੂਸਰੀ ਜਿਹੜੀ ਚੀਜ਼ ਸੀ ਪੰਜਾਬੀ ਮੁਆਸ਼ਰੇ ਦੀ, ਉਹ ਸੀ ਬਾਈ ਨੇਚਰ, ਬਾਈ DNA, ਬਾਈ ਮਤਲਬ ਬਾਈ ਰੇਸ, ਇੱਕ ਜੰਗਜੂ ਕੌਮਾਂ ਸਨ, ਆਰਿਆਈ ਕੌਮਾਂ ਸਨ। ਅੱਛਾ, ਉਹ ਜੰਗਜੂ ਵਾਲਾ ਐਲੀਮੈਂਟ ਤੇ ਰਿਹਾ, ਉਹਨੂੰ ਚੁੱਕੇ ਗੋਰੇ ਨੇ ਇਸਤੇਮਾਲ ਕਰਨਾ ਸੀ। ਉਹਨੇ ਆਪਣੀ ਫੌਜ 'ਚ ਵੀ ਭਰਤੀ ਕੀਤੇ ਪੰਜਾਬੀ, ਔਰ ਬੜੀ ਇੱਕ ਮਸ਼ਹੂਰ ਜਿਹੜੀ ਜੰਗ 21 ਕੇ 22 ਸਿੱਖਾਂ ਨੇ ਲੜੀ ਉੱਥੇ KPK 'ਚ। ਉਹਦੇ ਤੇ ਮੂਵੀ ਵੀ 2 ਮੂਵੀਜ਼ ਬਣੀਆਂ ਨੇ ਬਾਲੀਵੁੱਡ ਦੀਆਂ। ਉਹਦੇ 'ਚ ਇੱਕ ਮੁਸਲਮਾਨ ਵੀ ਸੀ, 20 ਲੋਕ ਸਿੱਖ ਸਨ, ਇੱਕ ਮੁਸਲਮਾਨ ਸੀ। ਉਹ ਦੁਨੀਆ ਦੀ ਮਤਲਬ ਹੈਰਾਨਕੁਨ ਤਰੀਨ ਜੰਗ ਹੈ ਕਿ ਉਹ 21-22 ਲੋਕਾਂ ਨੇ 10,000 ਦੀ ਫੌਜ ਨੂੰ 3 ਦਿਨ ਤੱਕ ਇੰਗੇਜ ਰੱਖਿਆ, ਔਰ ਇੱਕ ਇੱਕ ਕਰਕੇ ਉਹ ਸ਼ਹੀਦ ਹੁੰਦੇ ਗਏ। ਸੋ ਉਹ ਵਰਲਡ ਵਾਰ 2 ਵਿੱਚ ਵੀ ਬੜੇ ਮੇਰੇ ਸ਼ਹੀਦ ਹੋਏ ਨੇ ਪੰਜਾਬੀ। ਹਾਂ, ਇਹ ਤੇ ਹੈ ਸੀ ਨਾ। ਤੇ ਵਰਲਡ ਵਾਰ 2 'ਚ ਵੀ ਸਾਡੇ ਇਲਮ 'ਚ ਬਹੁਤ ਵੱਡੀ ਤਾਦਾਦ 'ਚ ਪੰਜਾਬੀ ਜਿਹੜਾ, ਖਾਸ ਤੌਰ ਤੇ ਸਾਡਾ ਬਾਰਾਨੀ ਇਲਾਕਿਆਂ ਦਾ ਪੰਜਾਬੀ ਜਿਹੜਾ ਉਹ ਉਹਦੇ ਕੋਲ ਮਤਲਬ ਇੰਨਾ ਉਹ ਵੈਲ ਆਫ ਨਹੀਂ ਸੀ ਹੁੰਦਾ, ਕਿਉਂਕਿ ਬਾਰਿਸ਼ਾਂ ਹੋਣੀਆਂ ਨੇ, ਫਿਰ ਉਹਨੂੰ ਇੱਥੇ ਤੇ ਇਰੀਗੇਸ਼ਨ ਸਿਸਟਮ ਹੈ ਸੀ। ਅੱਛਾ, ਉਹ ਜਿਹੜਾ ਪੰਜਾਬੀ ਹੈ ਤੁਸੀਂ ਦੇਖਦੇ ਹੋ ਕਿ ਅਟਕ ਤੋਂ ਲੈ ਕੇ ਜੇਲਮ ਚਕਵਾਲ ਤੱਕ ਫੌਜ ਦੇ ਵਿੱਚ ਜ਼ਿਆਦਾ ਭਰਤੀਆਂ ਨੇ। ਹੁਣ ਉਹਦੇ ਵਾਸਤੇ ਵਿਚਾਰੇ ਵਾਸਤੇ ਰੋਜ਼ਗਾਰ ਹੀ ਇਹ ਸੀ। ਇਹ ਤਾਂ ਅਕਸਰ ਇਤਰਾਜ਼ ਕਰਦੇ ਨੇ ਨਾ ਕਿ ਪੰਜਾਬੀ ਇੰਨਾ ਜ਼ਿਆਦਾ ਕਿਉਂ ਹੈ। ਉਹਦੀ ਵਜ੍ਹਾ ਇਹੀ ਹੈ ਕਿ ਪੰਜਾਬੀ ਇੱਕ ਤੇ ਉੱਥੇ ਖੁਸ਼ਹਾਲੀ ਨਹੀਂ ਸੀ, ਦੂਸਰੇ ਇਹ ਕਿ ਉਹ ਤਾਰੀਖੀ ਤੌਰ ਤੇ ਜੰਗਜੂ ਸਨ, ਲੜਨਾ ਜਾਣਦੇ ਸਨ,
ਸੋ ਉਹ ਇਧਰਲੇ ਪੰਜਾਬ 'ਚ ਵੀ ਉਧਰਲੇ ਪੰਜਾਬ 'ਚ ਵੀ ਜ਼ਿਆਦਾਤਰ ਲੋਕ ਜਿਹੜਾ ਪੰਜਾਬੀ ਬੜਾ ਇੱਕ ਵੱਡਾ ਹਿੱਸਾ ਹੈ ਹਿੰਦੁਸਤਾਨ ਦੀ ਫੌਜ ਦਾ ਵੀ ਤੇ ਪਾਕਿਸਤਾਨ ਦੀ ਫੌਜ। ਉਹ ਇਹ ਬੁਨਿਆਦੀ ਵਜ੍ਹਾ ਹੈ। ਫਰਦਰ ਮੈਂ ਸਵਾਲ ਤੁਹਾਡਾ ਹੋਰ ਕੋਈ ਚੀਜ਼ ਰਹਿ ਗਈ? ਤੁਹਾਡੀ ਆਵਾਜ਼ ਨਹੀਂ ਆ ਰਹੀ ਮੇਰੇ ਨਾਲ। ਕਿ ਮਤਲਬ ਇਹਨੂੰ ਪੰਜਾਬੀ ਕਿਉਂ ਛੱਡ ਦਿੱਤੀ? ਉਹਦੀ ਵਜ੍ਹਾ ਇਹ ਬਣੀ ਹੈ ਕਿ ਇਹ ਜਿਹੜਾ ਸਾਰਾ ਤੁਹਾਨੂੰ ਪਸਮੰਦਰ ਦੱਸਣ ਦਾ ਇਹੀ ਮਕਸਦ ਸੀ ਕਿ ਇਹ ਵਜੂਹਾਤ ਨੇ, ਇਹਨਾਂ ਵਜੂਹਾਤ ਦੀ ਵਜ੍ਹਾ ਤੋਂ ਉਹ ਅੱਜ ਦਾ ਜਿਹੜਾ ਪੰਜਾਬੀ ਹੈ ਉਹ ਪੰਜਾਬੀ ਤੋਂ ਸ਼ਾਇਦ ਜਾਂ ਨਸਦਾ ਹੈ ਜਾਂ ਇੱਕ ਤਰ੍ਹਾਂ ਦਾ ਕਹਿ ਲਓ ਕਿ ਸੈਲਫ ਪਿਟੀ ਦਾ ਵੀ ਬਾਦੁਕਾਰ ਸ਼ਿਕਾਰ ਨਜ਼ਰ ਆਉਂਦੇ ਨੇ ਕੁਝ ਲੋਕ। ਤੇ ਉਹਦੀ ਬੁਨਿਆਦੀ ਵਜ੍ਹਾ ਇਹ ਵੇ ਕਿ ਉਹ ਡਿਸਕਨੈਕਟ ਔਰ ਫਿਰ ਇਹ ਇੰਜ ਦੇ ਸਲੋਗਨਸ ਮੁਸਲਮਾਨਾਂ ਨੇ ਹਿੰਦੀ ਜ਼ੁਬਾਨ ਉਰਦੂ, ਅਲੀਗੜ੍ਹ ਵਾਲਿਆਂ ਦਾ ਰੋਲ, ਯੂਪੀਸੀਪੀ ਵਾਲਿਆਂ ਦਾ ਰੋਲ ਪੰਜਾਬ ਦੇ ਵਿੱਚ ਔਰ ਉਥੋਂ ਦੇ ਉਲਮਾ ਦਾ ਰੋਲ, ਉਹ ਜਿਹੜਾ 1849 ਤੋਂ ਬਾਅਦ ਇਸਲਾਮ ਆਇਆ, ਲਿਟਰੇਚਰ ਆਇਆ, ਉਹ ਜ਼ਿਆਦਾ ਯੂਪੀਸੀਪੀ ਤੋਂ ਆਇਆ। तो बहुत सारे फैक्टर्स ने जिन्हां दी वजह तो वो जुबान नूं मारिया गया और ਉਹਦੇ ਉੱਤੇ ਜਿਹੜੇ ਵਸਾਇਲ ਸਨ 172 ਸਾਲ ਤੋਂ ਰਿਆਸਤ ਦੇ ਮਤਲਬ ਬ੍ਰਿਟਿਸ਼ ਸਾਮਰਾਜ ਦੇ ਵੀ ਔਰ ਉਸ ਤੋਂ ਬਾਅਦ ਵੀ ਉਹ तमाम तर ਵਸਾਇਲ ਜਿਹੜੇ ਨੇ ਰਿਆਸਤ ਦੇ ਉਹ ਅੰਗਰੇਜ਼ੀ ਦੇ ਪਹਿਲੇ ਪ੍ਰਮੋਸ਼ਨ ਵਾਸਤੇ, ਅੰਗਰੇਜ਼ੀ ਉਰਦੂ ਦੀ ਪ੍ਰਮੋਸ਼ਨ ਵਾਸਤੇ ਇਸਤੇਮਾਲ ਹੋਏ, ਬਾਅਦ ਚ ਫਿਰ ਜਦੋਂ ਪਾਕਿਸਤਾਨ ਬਣ ਗਿਆ ਤੇ ਉਰਦੂ ਦੀ ਪ੍ਰਮੋਸ਼ਨ ਵਾਸਤੇ ਇਸਤੇਮਾਲ ਹੋਏ। ਤੇ ਕਦੀ ਵੀ ਕਿਸੇ ਨੇ ਇਹ ਕੋਸ਼ਿਸ਼ ਹੀ ਨਹੀਂ ਕੀਤੀ ਸਾਡੇ ਪੋਲੀਟੀਸ਼ੀਅਨਸ ਚੋਂ ਵੀ ਜਾਂ ਸਾਡੀ ਮੁਕਤਦਰਾਂ ਵਿੱਚੋਂ ਵੀ ਕਿ ਇਹ ਵਸਾਇਲ ਜਿਹੜੇ ਨੇ ਧਰਤੀ ਦੀ ਜ਼ੁਬਾਨ ਤੇ ਵੀ ਲੱਗਣੇ ਚਾਹੀਦੇ ਨੇ, ਇਹ 62% ਪਾਪੂਲੇਸ਼ਨ ਦੇ ਉੱਤੇ ਵੀ ਲੱਗਣੇ ਚਾਹੀਦੇ ਨੇ ਉਹਦੀ ਜ਼ੁਬਾਨ ਤੇ ਵੀ। ਉਹ ਇੱਕ ਮਤਲਬ ਬਾਈ ਡਿਜ਼ਾਈਨ ਜਿਹੜਾ ਹੈ ਇਹ ਪੰਜਾਬੀਆਂ ਨੂੰ ਇਸ ਨਹਿਜ ਤੇ ਪਹੁੰਚਾਇਆ ਗਿਆ ਹੈ ਕਿ ਉਹ ਇੰਜ ਸੋਚਣ ਲੱਗ ਪਏ ਨੇ। ਤੇ ਇਹ ਅਗਰ ਅਵੇਅਰਨੈਸ ਦੇਣ ਦਾ ਸਾਡੇ ਕੋਲ ਟਾਈਮ ਹੋਏ ਔਰ ਸਾਡੇ ਜਿੰਨੇ ਵਸਾਇਲ ਇਹਨਾਂ 72 ਸਾਲ 'ਚ ਇਸਤੇਮਾਲ ਕੀਤੇ ਨੇ ਉਰਦੂ ਵਾਸਤੇ, ਇੰਨੇ ਵਸਾਇਲ ਸਾਨੂੰ 7 ਮਹੀਨੇ ਦੇ ਦੇਣ, ਪਾਕਿਸਤਾਨ ਦਾ ਮੀਡੀਆ ਇਸਤੇਮਾਲ ਕਰਨ ਦੇਣ ਔਰ ਜਿਵੇਂ ਬਾਕੀ ਬਜਟ ਇਸਤੇਮਾਲ ਹੁੰਦਾ ਹੈ ਪੂਰੇ ਪੰਜਾਬ 'ਚ, ਉਂਝ ਦਾ ਕੋਈ ਇੱਕ 7 ਮਹੀਨੇ ਵਾਸਤੇ ਸਾਨੂੰ ਫੈਸਿਲਿਟੇਟ ਕਰ ਦੇਣ ਤੇ 8ਵੇਂ ਮਹੀਨੇ ਇੱਥੇ ਕੋਈ ਬੰਦਾ ਜਿਹੜਾ ਉਹ ਉਰਦੂ ਨਹੀਂ ਪੜ੍ਹਨੀ ਚਾਹੇਗਾ, ਸਪੈਸ਼ਲੀ ਐਜ਼ ਅ ਮੀਡੀਅਮ ਆਫ ਇੰਸਟਰਕਸ਼ਨ। ਮੀਡੀਅਮ ਦੇ ਤੌਰ ਤੇ ਨਹੀਂ ਪੜ੍ਹਨੀ ਚਾਹੇਗਾ, ਜ਼ੁਬਾਨ ਦੇ ਤੌਰ ਤੇ ਅਸੀਂ ਖੁਦ ਵੀ ਮੁਖਾਲਿਫ ਨਹੀਂ ਹੈ ਉਰਦੂ ਦੇ ਕਿ ਠੀਕ ਹੈ ਚਲੋ ਵਫਾਕ ਪਾਕਿस्तान ਦੀ ਜ਼ੁਬਾਨ ਤੁਸੀਂ ਬਣਾਈ ਪੜ੍ਹਾਈ ਦੇਖੋ, ਲੇਕਿਨ ਐਜ਼ ਅ ਲੈਂਗੁਏਜ ਪੜ੍ਹਾਓ, ਉਹਦੇ 'ਚ ਲਿਟਰੇਚਰ ਨਾ ਪੜ੍ਹਾਓ, ਉਹਦੇ 'ਚ ਦੀਨੀਆਤ ਨਾ ਪੜ੍ਹਾਓ, ਉਹਦੇ 'ਚ ਇਸਲਾਮੀਆਤ ਮਤਲਬ ਜਿਹੜਾ ਮੁਤਾਲਿਆ ਪਾਕਿस्तान ਹੈ, ਸੋਸ਼ਲ ਸਟੱਡੀਜ਼ ਨੇ, ਸੋਸ਼ਲ ਸਾਇੰਸਿਸ ਦੇ ਸਬਜੈਕਟਸ ਨੇ, ਇਹ ਨਾ ਪੜਾਓ। ਉਹ ਜਿਹੜੇ ਨਾ ਟਰਮਸ ਨੇ, ਟਰਮੀਨੋਲੋਜੀ ਨੂੰ ਚੇਂਜ ਕਰਨ ਦੀ ਲੋੜ ਨਹੀਂ, ਉਹਦੀ ਕਤਨ ਜ਼ਰੂਰਤ ਨਹੀਂ। ਮੇਰੀ ਥੋੜੇ ਦਿਨ ਪਹਿਲੇ ਇੱਕ ਸ਼ਾਦੀ 'ਚ ਮੇਰੀ ਮਿਸਰ ਦੇ ਖਾਲੂ ਨੇ ਡਾਇਰੈਕਟਰ ਐਜੂਕੇਸ਼ਨ ਰਹੇ ਨੇ, ਉਹ ਰਸ਼ੀਆ ਤੋਂ ਪੜ੍ਹੇ ਹੋਏ ਨੇ ਔਰ ਉਹਨਾਂ ਬੜੀ ਮਜ਼ੇ ਦੀ ਗੱਲ ਦੱਸੀ ਕਿ ਉਹਨਾਂ ਡਾਕਟਰੇਟ ਨੇ ਫਿਜ਼ਿਕਸ 'ਚ। ਇੰਟਰਸਟਿੰਗ ਗੱਲ ਉਹਨਾਂ ਇਹ ਦੱਸੀ ਕਿ ਉਹ ਜਿਹੜਾ ਰਸ਼ੀਅਨਸ ਨੇ ਉਹਨਾਂ ਵੀ ਜਿਹੜੀ ਟਰਮਸ ਨੇ ਉਹ ਚੇਂਜ ਨਹੀਂ ਕੀਤੀਆਂ। ਥੋੜਾ ਜਿਵੇਂ ਅਸੀਂ ਮਤਲਬ ਜ਼ੁਲਫਕਾਰ ਦਾ ਜੁੱਫਾ ਬਣਾ ਲੈਂਦੇ ਆ, ਜ਼ੁਲਫਕਾਰ ਹੁੰਦਾ ਨਾ ਕਿਸੇ ਦਾ ਨਾਂ ਜੀ, ਜ਼ੁਲਫਾ ਕੋਈ ਜ਼ੁਲਫੀ ਆਖ ਲਏਗਾ ਕੋਈ, ਇੰਜ ਕਰਕੇ ਉਹ ਰਸ਼ੀਅਨਸ ਨੇ ਵੀ ਇੰਜ ਕਰਕੇ ਕੀਤਾ ਕਿ ਆਪਣੀ ਜ਼ੁਬਾਨ ਦੀ ਟੋਨ 'ਚ ਉਹਨੂੰ ਲਿਆਂਦਾ, ਸਿਰਫ ਹੈ ਉਹ ਸੇਮ ਨੇ, ਵਰਡ ਸੇਮ ਨੇ। ਉਰਦੂ ਵਿੱਚ ਵੀ ਇੰਜ ਕੀਤਾ ਹੈ ਨਾ, ਮਤਲਬ ਲਫ਼ਜ਼ ਉਹੀ ਯੂਜ਼ ਹੁੰਦੇ ਨੇ ਟਰਮਸ ਦੇ, ਨਾ ਉਹੀ ਉਰਦੂ ਕੋਲ ਵੀ ਤਾਂ ਵਰਡ ਕੋਈ ਨਹੀਂ, ਹਜ਼ਾਰ ਲਫ਼ਜ਼ ਚਾਹੀਏ ਵਾਸਤੇ। ਹੁਣ ਤਾਂ ਜਿਹੜਾ ਮਾਡਰਨ ਨਾਲੇਜ ਆ ਰਿਹਾ ਉਹ ਜਿਤਨਾ ਉਰਦੂ ਵਾਸਤੇ ਫਾਰਨ ਹੈ ਇਤਨਾ ਹੀ ਪੰਜਾਬੀ ਵਾਸਤੇ ਫਾਰਨ ਹੈ। ਉਹਨਾਂ ਤੇ ਸੈੱਲ ਦਾ ਖਲੀਆ ਬਣਾਤਾ, ਉਹ ਖਲੀਆ ਸਾਨੂੰ ਸਮਝ ਹੀ ਨਹੀਂ ਆਉਂਦਾ ਹੈ ਕੀ। ਫਿਰ ਇਸੇ ਤਰ੍ਹਾਂ ਉਹ ਦੁਆ ਦਾ ਅਫਕਲ ਪਤਾ ਨਹੀਂ ਕੀ ਹੁੰਦਾ ਹੈ। ਉਹ ਮੈਂ ਸੁਣਿਆ ਪਿਛਲੇ ਰੇਲਵੇ ਸਟੇਸ਼ਨ ਦੀ ਉਰਦੂ ਖੱਚ ਖਚਾ ਅੱਡਾ ਬਣਾਈ ਨਾ, ਮਤਲਬ ਅਜੀਬੋ ਗਰੀਬ ਕਿਸਮ ਦੀਆਂ ਟ੍ਰਾਂਸਲੇਸ਼ਨਾਂ। ਕਮ ਸੇ ਕਮ ਉਹ ਧਰਤੀ ਦੇ ਵਿੱਚੋਂ ਤੋਂ ਪੰਜਾਬੀ ਤੋਂ ਹੀ ਲੈ ਲਓ, ਪੰਜਾਬੀ ਤੋਂ ਕਈ ਲਫ਼ਜ਼ਾਂ ਨਾਲ ਲੈ ਨੇ। ਉਰਦੂ ਦਾ ਮੇਰੇ ਖਿਆਲ 'ਚ 70% ਸੈਂਟੈਂਸ ਸਟਰਕਚਰ ਜਿਹੜਾ ਉਹ
ਪੰਜਾਬੀ ਅੱਖਰਾਂ ਤੋਂ ਬਗੈਰ ਮੁਕੰਮਲ ਨਹੀਂ ਹੁੰਦਾ। ਕਿਤੇ ਨਾ ਕਿਤੇ ਉਹ ਪੈਚ ਲੱਗੇ ਹੁੰਦੇ ਨੇ ਪੰਜਾਬੀ ਦੇ। ਜੀ ਸਰ ਬਿਲਕੁਲ। ਤੇ ਸਰ ਤੁਸੀਂ ਬੜੀ ਅੱਛੀ ਤਰ੍ਹਾਂ ਐਕਸਪਲੇਨ ਕੀਤਾ ਕਿ ਪਿਛਲੇ ਸਾਡੀ 2-3 ਸਦੀਆਂ ਤੋਂ ਜਦੋਂ ਤੱਕ ਉਰਦੂ ਦਾ ਜਦੋਂ ਦੌਰ ਆਇਆ ਹੈ ਤੇ ਅੰਗਰੇਜ਼ਾਂ ਦੇ ਦੌਰ ਤੋਂ ਜਦੋਂ ਉਰਦੂ ਨੂੰ ਫਰੋਗ ਦੇਣਾ ਸ਼ੁਰੂ ਕੀਤਾ ਪੂਰੇ ਬਰੇ ਸਗੀਰ 'ਚ, ਤੇ ਪੰਜਾਬੀ ਨੂੰ ਮਤਲਬ ਨਜ਼ਰਅੰਦਾਜ਼ ਹੋਈ ਹੈ, ਠੀਕ ਹੈ, ਪਿਛਲੇ 2-3 ਸਦੀਆਂ ਦੇ। ਲੇਕਿਨ ਅਸੀਂ ਵੇਖਦੇ ਹਾਂ ਕਿ ਹੁਣ ਮਾਸ਼ਾਅੱਲਾ ਤੁਸੀਂ ਉਹ ਸਾਡੇ ਨੌਜਵਾਨ, ਅਸੀਂ ਲਮਸ 'ਚ ਹਰ ਇੱਕ ਇਦਾਰੇ 'ਚ ਬੜੇ ਅੱਛੇ ਇਦਾਰੇ 'ਚ ਵੀ ਪੰਜਾਬੀ ਨੂੰ ਫਰੋਗ ਦੇਣ। ਅਸੀਂ ਚਾਹੁੰਦੇ ਹਾਂ ਕਿ ਅਸੀਂ ਪੰਜਾਬੀ ਨੂੰ ਫਰੋਗ ਦਈਏ, ਠੀਕ ਹੈ, ਸਾਡੀ ਜ਼ੁਬਾਨ ਹੈ। ਅਸੀਂ ਵੇਖਦੇ ਹਾਂ ਅਗਰ ਪੰਜਾਬ 'ਚ ਰਹਿ ਕੇ ਅਸੀਂ ਵੇਖਦੇ ਹਾਂ ਕਿ ਸਿੰਧ ਵਾਲੇ ਸਿੰਧੀ ਜ਼ੁਬਾਨ ਬੋਲਦੇ ਨੇ, ਉਹ ਆਪਣੇ ਕਲਚਰ ਤੇ ਆਪਣੀ ਜ਼ੁਬਾਨ ਤੇ ਫਖਰ ਮਹਿਸੂਸ ਕਰਦੇ ਹਨ। ਉਹਨਾਂ ਨੂੰ ਪੜ੍ਹਾਈ ਜਾਂਦੀ ਹੈ KPK ਪਖਤੂਨਾਂ ਨੂੰ, ਉਹਨਾਂ ਦੀ ਲਿਟਰੇਚਰ, ਉਹਨਾਂ ਦੀ ਪੰਜਾਬੀ ਦੇ ਬਰਕਸ ਉਹਨਾਂ ਦੀ ਪਖਤੂਨਾਂ ਨੂੰ ਪਸ਼ਤੂਨ ਲਿਟਰੇਚਰ ਤੇ ਪਸ਼ਤੋ ਲਿਖਾਈ ਪੜ੍ਹਾਈ ਜਾਂਦੀ ਹੈ, ਠੀਕ ਹੈ, ਕਾਫੀ ਹੱਦ ਤੱਕ। ਤੇ ਸਾਨੂੰ ਬਿਲਕੁਲ ਅਲਿਫ ਬੇ ਦਾ ਵੀ ਸਾਨੂੰ ਨਿੱਕੀਆਂ ਜਮਾਤਾਂ 'ਚ ਅਰਬੀ ਦੀ ਪੜ੍ਹਾਈ ਜਾਂਦੀ ਹੈ, ਫਾਰਸੀ ਥੋੜੀ ਬਹੁਤ ਪੜ੍ਹਾਈ ਜਾਂਦੀ ਹੈ, ਉਰਦੂ ਤੇ ਜ਼ਿਆਦਾਤਰ ਤਵੱਜਾ ਦਿੱਤੀ ਜਾਂਦੀ ਹੈ। ਲੇਕਿਨ ਇਸ ਮੁਕਾਮ ਤੇ ਆ ਕੇ ਅਸੀਂ ਯੂਨੀਵਰਸਿਟੀ ਲੈਵਲ ਤੇ ਆ ਕੇ ਅਸੀਂ ਪੰਜਾਬੀ ਨੂੰ ਵੀ ਮਤਲਬ ਹੁਣ ਵੇਖਣਾ ਸ਼ੁਰੂ ਕੀਤਾ, ਉਹਦੀ ਵੀ ਅਹਿਮੀਅਤ ਸਮਝਣੀ ਸ਼ੁਰੂ ਕੀਤੀ ਹੈ ਕਿ ਯਾਰ ਅਸੀਂ ਸਕਾਫਤ ਤੋਂ ਬੰਦਾ ਜਿੰਨਾ ਦੂਰ ਹੋਏਗਾ ਮਤਲਬ ਉਹ ਅਨਨੈਚੁਰਲ ਜਿਹਾ ਹੁੰਦਾ ਬੰਦਾ ਹੋਣਾ ਸ਼ੁਰੂ ਹੋ ਜਾਂਦਾ, ਠੀਕ ਹੈ। ਲੇਕਿਨ ਸਰ ਮੇਰਾ ਇੱਥੇ ਸਵਾਲ ਹੈ ਸੀ ਕਿ ਪੰਜਾਬੀ ਦੇ ਤੇ ਅਸੀਂ ਪੰਜਾਬੀ ਦੇ ਤੇ ਸਮਝੇ ਜਾਂਦੇ ਨੇ ਬੜੇ 3-4 ਲਹਿਜੇ ਨੇ, ਜਿਨ੍ਹਾਂ 'ਚ ਇੱਕ ਸਰਾਇਕੀ ਬਹੁਤ ਸਭ ਤੋਂ ਮਸ਼ਹੂਰ ਲਹਿਜਾ ਹੈ, ਠੀਕ ਹੈ। ਪੰਜਾਬੀ ਆਂਦੇ ਨੇ ਕਿ ਉਹ ਸਾਡਾ ਲਹਿਜਾ ਹੈ, ਠੀਕ ਹੈ, ਲੇਕਿਨ ਸਰਾਇਕੀ ਵਾਲੇ ਕਿਉਂਕਿ ਸਰਾਇਕੀ 1960-70 ਤੋਂ ਲੈ ਕੇ ਹਜੇ ਤੱਕ ਉਹਨਾਂ ਦੀ ਮੂਵਮੈਂਟ ਚੱਲ ਰਹੀ ਹੈ, ਤੇ ਬੜੀ ਮੇਰੇ ਖਿਆਲ ਨਾਲ ਹਜੇ ਤੱਕ ਅਸੀਂ ਸਮਝਦੇ ਹਾਂ ਕਿ ਪੰਜਾਬੀ ਮੂਵਮੈਂਟ ਤੋਂ ਜ਼ਿਆਦਾ ਉਹਨਾਂ ਦੀ ਮੂਵਮੈਂਟ ਦਾ ਤਵੀਲ ਅਰਸਾ ਰਿਹਾ ਹੈ। ਤੇ ਉਹਨਾਂ ਦਾ ਕਲੇਮ ਹੈ ਕਿ ਸਰਾਇਕੀ ਲਹਿਜਾ ਨਹੀਂ ਹੈ, ਉਹ ਤੇ ਇੱਕ ਪੂਰੀ ਜ਼ੁਬਾਨ ਹੈ। ਤੇ ਤੁਸੀਂ ਆਪਣੀ ਮੂਵਮੈਂਟ ਦੇ ਹਵਾਲੇ ਨਾਲ ਇਸ ਲਹਿਜੇ ਦੇ ਉਹਨਾਂ ਦੇ ਕਲੇਮ ਨੂੰ ਜਿਹੜਾ ਉਹ ਕਰਦੇ ਨੇ ਕਿ ਇਸ ਲਹਿਜੇ ਦੇ ਇਸ ਜਿਹੜੇ ਕੰਟਰਡਿਕਸ਼ਨ ਜਿਹੀ ਹੈ ਕਿ ਉਹਨਾਂ ਦੇ ਉਹ ਕੁਝ ਹੋਰ ਆਉਂਦੇ ਨੇ, ਅਸੀਂ ਕੁਝ ਹੋਰ ਆਉਂਦੇ ਹਾਂ, ਤੇ ਇਸ ਨੂੰ ਤੁਸੀਂ ਕਿੰਝ ਬਿਆਨ ਕਰੋਗੇ? ਇਸ ਮਾਮਲੇ ਨੂੰ ਤੁਸੀਂ ਕਿੰਝ ਵੇਖੋਗੇ ਜਾਂ ਸਾਨੂੰ ਕਿੰਝ ਮੈਸੇਜ ਦੋਗੇ ਕਿ ਹਾਂ ਅਸਲ ਵਜ੍ਹਾ ਕੀ ਹੈ ਜੀ? ਬੇਟਾ ਤੁਸੀਂ ਸੋਹਣੀ ਗੱਲ ਕੀਤੀ ਆਪ ਹੀ ਕਿ ਉਹ ਤੇ ਪਹਿਲੇ ਦੇ ਲੱਗੇ ਨੇ, ਆਪਣੇ ਤੇ ਸ਼ਊਰ ਆਇਆ ਲੇਟ, ਸ਼ਊਰ ਆਇਆ ਜਾਂ ਕਹਿ ਲਓ ਜਾਗ ਹੀ ਲੇਟ ਲੱਗੀ, ਜਾਗ ਆਈ ਲੇਟ ਹੈ ਸਾਨੂੰ, ਅਸੀਂ ਲੇਟ ਉੱਠੇ ਹਾਂ। ਤੇ ਜਿੰਨੇ ਕੁ ਉੱਠੇ ਆ ਉਹਨੇ ਨਾਲ ਵੀ ਅਸੀਂ ਤਾਂ ਉਹਨਾਂ ਦਾ ਨੈਰੇਟਿਵ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਮਲੀਆ ਮੇਟ ਹੀ ਕਰ ਛੱਡਿਆ। ਕਿ ਮੈਂ ਨਹੀਂ ਸਮਝਦਾ ਕਿ ਹੁਣ ਉਹਦੇ 'ਚ ਕੋਈ ਮਜ਼ੀਦ ਕੋਈ ਜਾਨ ਰਹਿ ਗਈ। ਹੁਣ ਇਹ ਹੈ ਕਿ ਉਹ ਆਹਿਸਤਾ ਆਹਿਸਤਾ ਉਹਨੇ ਖਤਮ ਹੀ ਹੋਣਾ ਹੈ, ਇੱਕ ਸਿਆਸੀ ਤਹਿਰੀਕ ਰਹਿ ਜਾਏਗੀ। ਕਿ ਤੁਸੀਂ ਦੇਖੋ ਕਿ ਆਫਤਾਬ ਇਕਬਾਲ ਜਿਹਾ ਬੰਦਾ ਜਿਹੜਾ ਕਿ ਕਿਸੇ ਤੌਰ ਵੀ ਕੋਈ ਡੇਰਿੰਗ ਕਿਸਮ ਦੇ ਜਰਨਲਿਸਟ 'ਚ ਸ਼ਾਮਿਲ ਨਹੀਂ, ਉਹਦੇ ਮੂੰਹੋਂ ਵੀ ਨਿਕਲ ਗਈ ਗੱਲ ਕਿ ਜੀ ਸਰਾਇਕੀ ਜ਼ੁਬਾਨ ਨਹੀਂ ਇੱਕ ਲਹਿਜਾ। ਬੇਸਿਕਲੀ ਤੇ ਮੁਲਤਾਨੀ, ਡੇਰਾ ਵਾਲੀ ਤੇ ਅਮਾਰ ਸਾਹਿਬ ਤੁਹਾਡੀ ਗੱਲ ਕੱਢਦਾ ਪਿਆ, ਉਹ ਆਫਤਾਬ ਇਕਬਾਲ ਵਾਪਸ ਵੀ ਲੈ ਲਿਆ ਬਿਆਨ, ਉਹ ਵੇਖਿਆ ਜੇ ਕੱਲ ਉਹਨੇ ਆਖਿਆ ਉਹ ਸਲਿਪ ਆਫ ਟੰਗ ਹੋ ਗਿਆ। ਅਲਾਮਾ ਸਾਹਿਬ ਦਾ ਜਵਾਬੇ ਸ਼ਿਕਵਾ ਕਿੰਨੇ ਲੋਕਾਂ ਸੁਣਾਇਆ ਤੁਹਾਨੂੰ? ਉਹ ਹੁਣ ਵਾਪਸ ਨਹੀਂ ਆ ਸਕਦਾ। ਉਹ ਜੋ ਉਹਦੇ ਮੂੰਹੋਂ ਨਿਕਲ ਗਿਆ, ਹਾਂ, ਉਹ ਨਾ ਉਹ ਸਰਾਇਕੀਆਂ ਜਿਹੜੇ ਆਪਣੇ ਸੋ ਕਾਲਡ ਕਾਨਫਰੰਸ ਬਣੇ ਉਹਨਾਂ ਦੇ ਦਿਲਾਂ ਚੋਂ ਨਿਕਲਣੀ ਗੱਲ, ਤੇ ਨਾ ਹੀ ਉਹ ਤਹਿਲੀਲ ਹੋ ਸਕਦੀ ਹੈ ਕਿਤੇ ਫਜ਼ਾ 'ਚ। ਉਹ ਸਾਡੇ ਤਾਂ ਹੈ ਹੀ, ਸਾਨੂੰ ਤੇ ਅੱਗੇ ਹੀ ਪਤਾ ਸੀ, ਅਸੀਂ ਤੇ ਆਫਤਾਬ ਇਕਬਾਲ ਤੋਂ ਪਹਿਲੇ ਹੀ ਬਹੁਤ ਅਰਸਾ ਪਹਿਲੇ ਦੀ ਇਹੀ ਗੱਲ ਕਰਦੇ ਆ ਰਹੇ। ਲੇਕਿਨ ਇਹ ਸਾਡੀ ਤਹਿਰੀਕ ਦੀ ਕਾਮਯਾਬੀ, ਬੇਸਿਕਲੀ ਇਹ ਪੰਜਾਬ ਨੈਸ਼ਨਲ ਮੂਵਮੈਂਟ ਦੀ ਕਾਮਯਾਬੀ ਹੈ ਕਿ ਅਸੀਂ ਇੰਨੇ ਥੋੜੇ ਜਿਹੇ ਅਰਸੇ 'ਚ ਤਹਿਰੀਕ ਦੀ ਹੱਦ ਤੱਕ ਅਸੀਂ ਬਹੁਤ ਸਾਰੀ ਸਕਸੈਸ ਸਮੇਟੀ ਹੈ। ਇਹ ਤੁਸੀਂ ਕਹਿ ਸਕਦੇ ਹੋ ਕਿ ਪੋਲੀਟੀਕਲੀ ਸ਼ਾਇਦ ਅਸੀਂ ਹਾਲੇ ਉਸ ਸਤਹ ਤੇ ਨਹੀਂ ਪਹੁੰਚੇ ਕਿ ਜਿੱਥੇ ਅਸੀਂ ਕਨਫਰੰਟ ਕਰ ਸਕੀਏ ਸਿਆਸੀ ਜਮਾਤਾਂ ਨੂੰ, ਵੱਡੀਆਂ ਨੂੰ, ਮੇਨ ਸਟ੍ਰੀਮ ਸਿਆਸੀ ਜਮਾਤਾਂ ਨੂੰ। ਲੇਕਿਨ ਜਿੱਥੋਂ ਤੱਕ ਤਹਿਰੀਕ ਦੀ ਗੱਲ ਹੈ ਤੇ ਉਹ ਅਸੀਂ ਬਹੁਤ ਸਾਰੀਆਂ ਕਾਮਯਾਬੀਆਂ, ਜਿਹਦੇ ਵਿੱਚ ਇਹ ਵੀ ਹੈ ਕਿ ਹੁਣ ਉਹ ਨੰਬਰਸ 'ਚ ਉਹ ਸਾਡੇ ਨਾਲੋਂ ਬਹੁਤ ਜ਼ਿਆਦਾ ਨੇ।
ਜ਼ਾਹਿਰ ਹੈ ਉਹ ਜਿਵੇਂ ਕਿ ਮਤਲਬ 67 ਤੋਂ 63 ਤੋਂ ਲੱਗੇ ਨੇ ਤੇ ਨੰਬਰ ਸੋ ਤੇ 4-4 ਹਜ਼ਾਰ ਦਾ ਮੁੰਡਾ ਜਿਹੜਾ ਝੂਮਰ ਪਾ ਰਿਹਾ ਹੁੰਦਾ ਉਹ ਸਾਡਾ ਪੰਜਾਬੀ ਹੀ ਮੁੰਡਾ ਹੈ, ਅਸੀਂ ਤੇ ਉਹਨਾਂ ਨੂੰ ਪੰਜਾਬੀ ਮੰਨਦੇ ਹਾਂ। ਤੇ ਬਹਰਹਾਲ ਉਹ ਚੁੱਕੇ ਉਹਦੇ ਵਿੱਚ ਕੋਈ ਡੈਪਥ ਨਹੀਂ ਹੈ, ਸੱਚਾਈ ਨਹੀਂ ਹੈ, ਤੇ ਇਸ ਵਾਸਤੇ ਉਹ ਉੱਥੇ ਹੀ ਉਹ ਮਤਲਬ ਜਾਮਦ ਔਰ ਸਾਖਤ ਹੋ ਗਿਆ ਜਿੱਥੇ ਅਸੀਂ ਸਟਾਰਟ ਕੀਤੀ ਹੈ ਆਪਣੀ ਕੈਂਪੇਨ। ਉਹ ਮੈਨੂੰ ਇੰਨੇ ਜ਼ਿਆਦਾ ਉਹ ਪਿਛਲੇ ਦਿਨਾਂ ਨਾ ਕੋਈ ਆਪਣੇ ਆਪ ਨੂੰ ਸਰਾਇਕੀ ਕਹਿੰਦਾ, ਪਤਾ ਨਹੀਂ ਕੀ ਨਾਂ ਉਹਦਾ, ਮੇਰੇ ਕੋਲ ਸਕਰੀਨਸ਼ਾਟ ਸੇਵ ਨੇ ਉਹਨੇ ਗਾਲਾਂ ਕੱਢੀਆਂ, ਗੰਦੀਆਂ ਗਾਲਾਂ, ਥ੍ਰੈਟ ਕੀਤਾ ਬਹੁਤ। ਫਿਰ ਫਾਈਨਲੀ ਮੈਂ 6 ਮਹੀਨੇ ਉਹ ਕਰਦਾ ਰਿਹਾ, ਫਿਰ ਮੈਂ ਉਹਨੂੰ ਬਲੌਕ ਕਰ ਦਿੱਤਾ ਉਹਦਾ ਨੰਬਰ। ਉਹਦੇ ਪ੍ਰੂਫਸ ਮੇਰੇ ਕੋਲ ਸਾਰੇ ਹੈ ਨੇ। ਮੈਂ FIA ਨੂੰ ਇਸ ਵਾਸਤੇ ਨਹੀਂ ਦੱਸਿਆ ਕਿ ਯਾਰ ਹੈਗਾ ਤਾਂ ਸਾਡਾ ਆਪਣਾ ਪੰਜਾਬੀ ਹੈ, ਥੋੜਾ ਜਿਹਾ ਭਟਕਿਆ ਤੇ। ਲੇਕਿਨ ਇਹ ਹੈ ਕਿ ਆਫਤਾਬ ਇਕਬਾਲ ਦੀ ਸਿਚੁਏਸ਼ਨ ਮੈਂ ਤੁਹਾਨੂੰ ਸਮਝਾਉਣੀ ਚਾਹ ਰਿਹਾ ਕਿ ਉਹਦੀ ਕਲੈਰੀਫਿਕੇਸ਼ਨ ਦੇ ਪਿੱਛੇ ਇਹ ਮੁਹਰਕਾਤ ਨੇ। ਹੁਣ ਉਹ ਸਾਡੇ ਜਿਹਾ ਤਾਂ ਹੈ ਨਹੀਂ ਕਿ ਡਟਿਆ ਰਵੇ ਔਰ ਕਿਸੇ ਨੂੰ ਖਾਤਰ ਚ ਨਾ ਲਿਆਏ ਜਾਂ ਪਰਵਾਹ ਨਾ ਕਰੇ। ਹੋ ਸਕਦਾ ਡਰ ਗਿਆ ਹੋਏ, ਕਾਰੋਬਾਰੀ ਬੰਦਾ ਥ੍ਰੈਟ ਤੇ ਕਰਦੇ ਨੇ, ਕਾਰੋਬਾਰੀ ਬੰਦਾ ਡਰਾਉਂਦੇ ਨੇ ਔਰ ਫਿਰ ਫੋਨ ਨੰਬਰ ਆਮ ਸਭ ਕੋਲ ਮਿਲ ਜਾਂਦੇ ਨੇ। ਤੇ ਹੁਣ ਤਾਂ ਮਾਸ਼ਾਅੱਲਾ ਵੱਡੇ ਵੱਡੇ ਕਈ ਹੈ ਨੇ ਜਰਨਲਿਸਟ ਵੀ ਨੇ ਜਿਹੜੇ ਉਹਨਾਂ ਨਾਲ ਜੁੜੇ ਹੋਏ ਸਨ, ਉਹ ਫੋਨ ਨੰਬਰ ਮਿਲ ਜਾਂਦੇ ਨੇ, ਉਹ ਫਿਰ ਫੋਨ ਕਰਕੇ ਲੋਕ ਗਾਲੀਆਂ ਕੱਢਦੇ ਨੇ, ਥ੍ਰੈਟ ਕਰਦੇ ਨੇ। ਜਿਵੇਂ ਪੋਲਿਟਿਕਸ 'ਚ ਹੁੰਦਾ ਅੱਜ ਕੱਲ੍ਹ ਮੀਡੀਆ ਸੈਲਸ ਕਰ ਰਹੇ ਨੇ ਇੱਕ ਦੂਜੇ ਨਾਲ, ਜਿਹੜੇ ਯੰਗਸਟਰਸ ਹੁੰਦੇ ਨੇ ਜਿਵੇਂ ਯੂਥ 'ਚ ਵੀ ਨੇ, ਉਹ ਅਕਸਰ ਜਰਨਲਿਸਟਾਂ ਨੂੰ ਇਸ ਤਰ੍ਹਾਂ ਕਾਲ ਕਰਕੇ ਤੇ ਗਾਲਾਂ ਕੱਢਣੀਆਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਅਬਿਊਜ਼ ਕਰਨਾ। ਸੋ ਇਹਦੇ ਤੋਂ ਕੁਝ ਲੋਕ ਹੁੰਦੇ ਨੇ ਜਿਹੜੇ ਪਿੱਛੇ ਹਟ ਜਾਂਦੇ ਨੇ, ਲੇਕਿਨ ਸਾਡਾ ਤੇ ਮਰਨ ਜੀ ਨਹੀਂ ਹੈ, ਅਵਲ ਆਖਰ ਪੰਜਾਬ ਹੈ, ਅਸੀਂ ਤੇ ਇਸ ਤੋਂ ਪਿੱਛੇ ਨਹੀਂ ਹਟ ਸਕਦੇ। ਇਹ ਤੁਸੀਂ ਦੇਖੋ ਨਾ, ਇੱਥੇ ਸਾਡੀ ਆਪਣੀ ਮਲਾਲਾ ਕੋਈ ਨਹੀਂ, ਸਾਡਾ ਆਪਣਾ ਜਿਹੜਾ ਬਿਲਾਵਲ ਕੋਈ ਨਹੀਂ, ਸਾਡਾ ਆਪਣਾ ਪਸ਼ਤੀਨ ਵੀ ਕੋਈ ਨਹੀਂ, ਠੀਕ ਹੈ। ਉਹ ਪਸ਼ਤੀਨ ਉੱਥੋਂ ਆ ਕੇ ਇੱਥੇ ਵੱਡੇ ਵੱਡੇ ਜਲਸੇ ਕਰਦਾ ਹੈ, ਠੀਕ ਹੈ। ਉਹ ਇੱਕ ਇਹ ਸਾਰੀਆਂ ਚੀਜ਼ਾਂ ਉਸੇ ਜਬਰ ਨਾਲ ਜੁੜੀਆਂ ਨੇ ਅਸਲ 'ਚ ਨਾ, ਬਾਰ-ਬਾਰ ਗੱਲ ਰਿਪੀਟ ਹੋ ਜਾਂਦੀ। ਜਿਹੜਾ 1849 ਤੋਂ ਸਟਾਰਟ ਹੋਇਆ ਪੰਜਾਬੀਆਂ ਨਾਲ, ਹੁਣ ਇਹ ਹੈ ਕਿ ਉਹ ਪੰਜਾਬੀਆਂ ਦੇ ਵਿੱਚ ਬਹੁਤ ਸਾਰੇ ਮਸਾਇਲ ਜਿਹੜੇ ਨੇ ਇੰਟੈਲੈਕਚੁਅਲੀ ਵੀ ਔਰ ਜ਼ਹਿਨੀ ਸਤਹ ਤੇ ਪੈਦਾ ਹੋਏ। ਇੱਕ ਤੇ ਇਹ ਵੇ ਕਿ ਜਾਂ ਤੇ ਕੋਈ ਵੱਡਾ ਸਾਰਾ ਚੌਧਰੀ ਹੋਵੇ। ਹੁਣ ਉਹ ਵੱਡੇ ਸਾਰੇ ਜਿਹੜੇ ਚੌਧਰੀ ਨੇ ਉਹ ਵੀ, ਉਹ ਤੁਹਾਨੂੰ ਪਤਾ, ਉਹ ਪੀਰ ਭਗਾੜੇ ਨੂੰ ਜਾ ਕੇ ਸਲਾਮੀ ਦਿੰਦੇ ਹੁੰਦੇ ਸੀ। ਤੇ ਉਹ ਇੱਕ ਜਿਹੜੀ ਹੁੰਦੀ ਹੈ ਨਾ ਅਣਖ ਹੁੰਦੀ ਕਿਸੇ ਕੌਮ ਦੇ ਲੀਡਰਾਂ 'ਚ, ਉਹ ਨਹੀਂ ਸੀ। ਅਨਫੋਰਚੁਨੇਟਲੀ ਜਿਹੜੇ ਲੋਕ ਸਿਲੈਕਟ ਹੋਏ, ਕੌਮੀ ਸ਼ਊਰ ਔਰ ਕੌਮੀ ਸਿਆਸੀ ਸ਼ਊਰ ਇਹਨਾਂ ਹੈ ਨਹੀਂ ਸੀ ਕਿ ਇੰਜ ਦੇ ਲੋਕ ਸਿਲੈਕਟ ਕੀਤੇ ਜਾਂਦੇ ਜਿਹੜੇ ਧਰਤੀ ਦੀ ਪ੍ਰਾਈਡ ਮੰਨਦੇ ਜਾਂ ਧਰਤੀ ਨੂੰ ਆਪਣੀ ਪ੍ਰਾਈਡ ਮੰਨਦੇ। ਉਹ ਮਟੀਰੀਅਲਿਸਟਿਕ ਅਪਰੋਚ ਰਹੀ ਸਿਲੈਕਸ਼ਨ 'ਚ ਵੀ, ਔਰ ਉਂਝ ਦੇ ਹੀ ਲੋਕ ਉੱਥੇ ਦੁਕਾਨਦਾਰ ਟਾਈਪ ਜਿਹੜੇ ਨੇ ਉਹ ਆਉਂਦੇ ਰਹੇ, ਜਿਨ੍ਹਾਂ ਨੇ ਮਿੱਟੀ ਨਾਲ ਤੇ ਕੋਈ ਵਫਾ ਨਾ ਕੀਤੀ ਔਰ ਨਾ ਹੀ ਕਦੀ ਆਪਣੀ ਮਾਂ ਬੋਲੀ ਨਾਲ ਵਫਾ ਕੀਤੀ। ਸੋ ਉਹਦੀ ਵਜ੍ਹਾ ਤੋਂ ਇਹ ਜਿਹੜਾ ਇਹਦੇ ਕੰਪਲੈਕਸਸ ਸਾਨੂੰ ਨਜ਼ਰ ਆਉਂਦੇ ਨੇ ਕਿ ਉਹ ਆਪਣੇ ਵਿੱਚੋਂ ਜਿਹੜਾ ਲੀਡਰ ਹੈ ਨਾ, ਉਹ ਜਲਦੀ ਉਹਨਾਂ ਨੂੰ ਛੇਤੀ ਕਿਤੇ ਹਜ਼ਮ ਨਹੀਂ ਹੁੰਦਾ। ਇਹ ਹਜ਼ਮ ਉਸ ਲੈਵਲ ਤੇ ਹੁੰਦਾ ਹੈ ਜਿੱਥੇ ਤੁਹਾਡਾ ਜਿਹੜਾ ਸ਼ਊਰ ਹੈ ਉਹ ਇੱਕ ਖਾਸ ਸਤਹ ਤੋਂ ਉੱਤੇ ਚਲਾ ਜਾਏ। ਹੁਣ ਤੁਹਾਡਾ ਸ਼ਊਰ ਬੱਚਿਆਂ ਦਾ ਡਿਊ ਟੂ ਮਤਲਬ ਤੁਹਾਡਾ ਐਕਸਪੀਰੀਅੰਸ ਐਜੂਕੇਸ਼ਨ ਦੀ ਵਜ੍ਹਾ ਤੋਂ ਉਹ ਉਸ ਲੈਵਲ ਤੇ ਆ ਜਾਂਦਾ, ਲੇਕਿਨ ਆਮ ਜਿਹੜਾ ਸ਼ਊਰ ਹੁੰਦਾ ਹੈ, ਮੈਂ ਇਲੈਕਸ਼ਨ ਲੜਨ ਗਿਆ ਤੇ ਉਹ ਮੇਰੇ ਕੋਲ ਕਾਰਾਂ ਸਣ ਦੋ ਆਪਣੀਆਂ, ਤੇ ਉਹਨੇ ਮੈਨੂੰ ਸਾਡੇ ਮਜ਼ਾਰਿਆਂ ਦੇ ਮੁੰਡੇ ਨੇ ਆਖਿਆ, ਉਹਨੇ ਆਖਿਆ ਸਾਨੂੰ ਬਾਬਾ ਜੀ ਕਹਿੰਦੇ ਨੇ, ਬਾਬਾ ਜੀ ਤੁਸੀਂ ਇੱਥੇ ਕੋਈ ਪਰਾਡੋ ਸ਼ਰਾਡੋ ਲਿਆਓ, ਕੋਈ ਜੀਪਾਂ ਲਿਆਓ, ਇਹ ਤੁਸੀਂ ਕਾਹਦੇ ਤੇ ਇਲੈਕਸ਼ਨ ਲੜਨ ਆ ਗਏ। ਸੋ ਇਹ ਇੱਕ ਮਾਈਂਡ ਸੈਟ ਹੈ ਨਾ ਇਗਨੋਰੈਂਸ ਦੀ ਵਜ੍ਹਾ ਤੋਂ, ਔਰ ਇਸ ਇਗਨੋਰੈਂਸ ਦੀ ਵਜ੍ਹਾ ਪੰਜਾਬੀ ਜ਼ੁਬਾਨ ਦਾ ਨਾ ਪੜ੍ਹਾਇਆ ਜਾਣਾ ਬੁਨਿਆਦੀ ਸਤਹ ਤੇ। ਉਹ ਅਗਰ ਪੜ੍ਹਾਈ ਗਈ ਹੁੰਦੀ, ਦੇਖੋ ਤੁਹਾਨੂੰ ਜਮਹੂਰੀਅਤ ਦੀ ਸਮਝ ਨਹੀਂ, ਤੁਸੀਂ ਜਮਹੂਰੀਅਤ ਨਹੀਂ ਸਮਝਾ ਸਕੇ, ਤੁਸੀਂ ਫੈਜ਼ ਤੇ ਇਕਬਾਲ ਦਾ ਕਲਾਮ ਨਹੀਂ ਸਮਝਾ ਸਕੇ ਪੰਜਾਬੀਆਂ, ਠੀਕ ਹੈ। ਤੁਸੀਂ ਕੋਈ ਵੀ ਜਿਹੜਾ ਮਾਡਰਨ ਕਨਸੈਪਟ ਹੈ ਉਹ ਪੰਜਾਬੀਆਂ ਨੂੰ ਨਹੀਂ ਸਮਝਾ ਸਕੇ, ਖਾਸ ਤੌਰ ਤੇ ਮਾਸਟਰਸ ਦੇ ਵਿੱਚ ਨਹੀਂ ਪਹੁੰਚਾ ਸਕੇ ਜਿਹੜਾ ਕਿ ਉਹਨਾਂ ਨੂੰ ਆਉਣਾ ਚਾਹੀਦਾ। ਲੋਕਾਂ ਨੇ ਇਹ ਤਾਂ ਵੇਖ ਲਿਆ ਕਿ
ਇੰਤਖਾਬੀ ਨਿਸ਼ਾਨ ਦੇ ਉੱਤੇ ਠੱਪਾ ਲਾਉਣਾ, ਜਾਂ ਉਹ ਵੀ ਅਕਸਰ ਉਹ ਤੁਹਾਨੂੰ ਪਤਾ ਹੱਥ ਫੜ ਕੇ ਲਵਾਇਆ ਜਾਂਦਾ। ਜੀ ਲੇਕਿਨ ਉਹਨਾਂ ਨੂੰ ਨਾ ਜਮਹੂਰੀਅਤ ਦੀ ਅੰਡਰਸਟੈਂਡਿੰਗ ਹੈ, ਨਾ ਉਹਨਾਂ ਨੂੰ ਆਪਣੇ ਪਿਛੋਕੜ ਦਾ ਦੱਸਿਆ ਗਿਆ, ਉਹਦਾ ਵੀ ਸਮਝ ਨਹੀਂ। ਔਰ ਫਿਰ ਜਿਵੇਂ ਵੀਰ ਨੇ ਗੱਲ ਕੀਤੀ ਕਿ ਜ਼ੁਬਾਨ ਜਿਹੜਾ ਉਹ ਖਾਲੀ ਇਹ ਨਹੀਂ ਹੈ ਕਿ ਕਲਚਰ ਦੀ ਵਜ੍ਹਾ ਤੋਂ ਅਸੀਂ ਇਹ ਜੰਗ ਲੜ ਰਹੇ ਹਾਂ, ਇਹ ਸਾਇੰਟੀਫਿਕਲੀ ਪ੍ਰੂਵਨ ਚੀਜ਼ ਹੈ ਕਿ ਤੁਸੀਂ ਮਦਰ ਲੈਂਗੁਏਜ ਦੇ ਵਿੱਚ ਐਜੂਕੇਟ ਕਰੋਗੇ ਬੱਚੇ ਨੂੰ ਤੇ ਬੱਚੇ ਦੇ ਕਨਸੈਪਟ ਜ਼ਿਆਦਾ ਕਲੀਅਰ ਹੋਣਗੇ। ਅਸੀਂ ਤੇ ਇਹਨੂੰ ਸਾਇੰਟੀਫਿਕਲੀ ਦਰੁਸਤ ਮੰਨ ਕੇ ਵੀ ਜੰਗ ਲੜ ਰਹੇ ਹਾਂ, ਮੇਰੀ ਇਹ ਕੋਈ ਰਹਿਤਲ ਬਹਿਤਲ ਦੀ ਜੰਗ ਨਹੀਂ ਹੈ। ਜੀ ਸਰ, ਤੁਹਾਡੀ ਐਵਰੇਜ ਇੰਟੈਲੀਜੈਂਸ ਜਿਹੜੀ ਹੈ ਪੰਜਾਬੀਆਂ ਦੇ ਬਾਲਾਂ ਦੀ ਉਹ ਤੁਹਾਡੀ ਤੁਸੀਂ ਗੱਲ ਕੀਤੀ ਹੈ ਜੇ ਕਿ ਮਤਲਬ ਜਮਹੂਰੀਅਤ ਦੀ ਤੇ ਐਕਸੈਪਟੈਂਸ ਦੀ, ਤੇ ਤੁਹਾਡਾ ਅਗਲੇ ਦਿਨ ਮੈਂ ਉਹ ਵੇਖਿਆ ਸੀ ਟਵੀਟ ਵੇਖਿਆ ਨਾ, ਜਿਸ 'ਚ ਤੁਸੀਂ ਕਿਹਾ ਕਿ ਜਮਹੂਰੀਅਤ ਨੂੰ ਨਹੀਂ ਮੰਨਦਾ ਉਹ ਆਮਰੀਅਤ ਹੀ। ਅਗਰ ਤੁਹਾਨੂੰ ਸਾਡੀ ਮਾਂ ਬੋਲੀ ਦੇ ਨਾਲ ਮਤਲਬ ਜਿਹੜੀ ਸਾਡੀ ਬੁਨਿਆਦੀ ਜ਼ਬਾਨ ਹੈ ਉਹਦੇ ਤੋਂ ਦੂਰ ਕਰ ਰਹੀ ਹੈ ਉਹਨੂੰ, ਮਤਲਬ ਸਾਨੂੰ ਅੱਗੇ ਨਹੀਂ ਆਉਣ ਦੇ ਰਹੀ, ਠੀਕ ਹੈ। तो मतलब मैं सोच रहा था कि ਤੁਹਾਡਾ ਤੇ ਉਹ ਇੰਜ ਦੀ ਕਲਿੱਪਸ ਅਗਰ ਇੰਜ ਦੇ ਬੰਦੇ ਸਾਡੇ ਕੋਲ ਇੰਨੀਆਂ ਸ਼ਾਵਾਂ ਪਹੁੰਚਦੀਆਂ ਨਹੀਂ, ਠੀਕ ਹੈ, ਅਗਰ ਪਹੁੰਚਣ ਸਾਨੂੰ ਤਾਂ ਬੜੀ ਇੰਸਪਾਇਰ ਕਰਦੇ। ਜੇ ਮੈਂ ਆਪਣੀ ਪਰਸਨਲੀ ਵੇਖਣਾ ਉਹ ਤੇ ਮਾਸ਼ਾਅੱਲਾ ਬੜੀ ਅੱਛੀ ਸੀ, ਤੇ ਉਹਨੇ ਅਗਰ ਸਾਡੇ ਵਰਗੀ ਯੂਥ ਜਿਹੜੇ ਸਾਡਾ ਤਾਲੁਕ ਪਿੰਡਾਂ ਤੋਂ ਹੈ ਤੇ ਅਗਰ ਉਹਨਾਂ ਤੱਕ ਰਪੜੇ ਤੇ ਉਹ ਤੇ ਬਹੁਤ ਇਫੈਕਟਿਵ ਹੋਏਗੀ ਲੌਂਗ ਟਰਮ ਵਾਸਤੇ, ਲੇਕਿਨ ਉਹ ਪਹੁੰਚਦੀ ਨਹੀਂ। ਔਰ ਉਹਦੀ ਵਜ੍ਹਾ ਇਹ ਹੈ ਕਿ ਤੁਹਾਡਾ ਉਹ ਪੈਗਾਮ 'ਚ ਹੀ ਸਾਰਾ ਮੈਸੇਜ ਸੀ ਕਿ ਯਾਰ ਇਹ ਜਮਹੂਰੀਅਤ ਹੀ ਮਤਲਬ ਆਮਰੀਅਤ ਹੈ ਜਿਹੜਾ ਇਸ ਮੈਸੇਜ ਨੂੰ ਨਹੀਂ ਜਾਣ ਦਿੰਦੀ। ਬਹੁਤ ਅੱਛਾ ਸੀ ਸਰ ਉਹ। ਇਹਦੇ ਵਿੱਚ ਮੈਂ ਇੱਕ ਸਵਾਲ ਕਲੈਰੀਫਾਈ ਕਰਨਾ, ਜਿਹੜਾ ਖੁਬੈਬ ਪਿੱਛੇ ਪੁੱਛ ਰਿਹਾ ਸੀ, ਮੇਨ ਉਹ ਸੀ ਕਿ ਜਿਹੜਾ ਟੈਕਨੀਕਲ ਆਰਗੂਮੈਂਟ ਹੈ ਕਿ ਅਗਰ ਕਿਸ ਰੈਕੀ ਜਿਹੜੇ ਆਦੇ ਨੇ ਕਿ ਸੈਪਰੇਟ ਸੂਬਾ ਚਾਹੀਦਾ ਹੈ ਜਾਂ ਸੈਪਰੇਟ ਲੈਂਗੁਏਜ ਦਾ, ਉਹਦੇ ਤੇ ਤੁਹਾਡਾ ਟੈਕਨੀਕਲ ਕਾਊਂਟਰ ਆਰਗੂਮੈਂਟ ਕੀ ਹੈ? ਕਿ ਮਤਲਬ ਤੁਸੀਂ ਜਾ ਕੇ ਪਬਲਿਕ ਨੂੰ ਆਮ ਨੂੰ ਕਨਵਿੰਸ ਵੀ ਤੇ ਕਰਨਾ ਹੈ ਨਾ ਕਿ ਅਗਰ ਇੱਕ ਬੰਦਾ ਮੰਗਦਾ ਹੈ ਸੂਬਾ ਵੱਖਰਾ ਤੇ ਅਸੀਂ ਕੌਣ ਹੁੰਦੇ ਉਹਨੂੰ ਰੋਕਣ ਵਾਲੇ ਕਿ ਨਹੀਂ ਭਾਈ ਨਹੀਂ ਦੇਣਾ, ਜਾਂ ਉਹ ਆਦਾ ਕਿ ਮੇਰੀ ਜ਼ਬਾਨ ਵੱਖਰੀ ਅਸੀਂ ਉਹਨੂੰ ਆਦਾ ਨਹੀਂ ਤੇਰੀ ਨਹੀਂ ਵੱਖਰੀ। ਉਹਦਾ ਫੰਡਾਮੈਂਟਲ ਰਾਈਟ ਤੇ ਉਹਦੇ ਕੋਲ ਹੀ ਰਹਿੰਦਾ ਹੈ ਨਾ ਇਹ ਚੀਜ਼ ਡਿਸਾਈਡ ਕਰਨੇ ਦਾ। ਅੱਛਾ, ਉਹਦੇ 'ਚ ਨਾ ਦੋ ਚੀਜ਼ਾਂ ਨੇ। ਇੱਕ ਤੇ ਕਿ ਜਿਹੜੇ ਇਹਦੇ ਤੇ ਪੜ੍ਹਿਆ ਲਿਖਿਆ ਚੀਜ਼ ਉਹ ਅਗਰ 100 ਸਕਾਲਰਸ ਨੇ ਇਹਦੇ ਤੇ ਰਿਸਰਚ ਕੀਤੀ ਹੈ ਨਾ, ਜਿਹੜੇ ਮਾਹਿਰੀਨ ਨੇ ਇਨਸਾਨੀਅਤ ਜਿਨ੍ਹਾਂ ਇਸ ਟੌਪਿਕ ਦੇ ਉੱਤੇ ਲਿਖਿਆ ਹੈ, ਉਹਦੇ ਵਿੱਚੋਂ ਸਿਰਫ ਇੱਕ ਜਿਹੜਾ ਸਰਾਇਕੀ ਨੂੰ ਅਲੱਗਾ ਜ਼ੁਬਾਨ ਦਾ ਦਰਜਾ ਦਿੰਦਾ, ਬਾਕੀ 99% ਜਿਹੜੇ ਨੇ ਉਹ ਇਹਨੂੰ ਡਾਇਲੈਕਟ ਕਹਿ ਰਹੇ ਨੇ। ਜਿਹੜੇ ਐਕਸਪਰਟਸ ਨੇ ਫੋਰਨਰਸ ਨੇ, ਉਹ ਪੰਜਾਬੀ ਨਹੀਂ ਨੇ, ਮਤਲਬ ਇੱਧਰ ਦੇ ਨਹੀਂ ਨੇ। ਦੂਜੀ ਚੀਜ਼ ਇਹ ਵੇ ਕਿ ਜਿਹੜਾ ਪੰਜਾਬੀ ਹੈ ਨਾ ਜ਼ੁਬਾਨ ਹੈ, ਇਹ ਪੰਜਾਬੀ ਜ਼ੁਬਾਨ ਕਿਸੇ ਇੱਕ ਲਹਿਜੇ ਦਾ ਨਾਂ ਨਹੀਂ। ਮਤਲਬ ਇਹ ਤਾਰੀਖੀ ਤੌਰ ਤੇ ਇੱਕ ਜੋਗਰਾਫੀਆ ਹੈ ਔਰ ਉਹਦੇ ਵਿੱਚ ਬੋਲੇ ਜਾਣ ਵਾਲੇ ਡਿਫਰੈਂਟ ਡਾਇਲੈਕਟਸ ਨੇ, ਔਰ ਉਹਨਾਂ ਡਾਇਲੈਕਟਸ ਨੂੰ ਤੁਸੀਂ ਇਕੱਠਾ ਕਰਕੇ ਇੱਕ ਜ਼ੁਬਾਨ ਦਾ ਨਾਂ ਦਿੰਦੇ ਹੋ ਪੰਜਾਬੀ। ਕਿਉਂ ਇੱਕ ਜ਼ੁਬਾਨ ਦਾ ਨਾਂ ਦਿੰਦੇ ਹੋ? ਕਿਉਂਕਿ 80-90% ਅੱਖਰ ਸਾਂਝੇ ਨੇ, 90% ਅੰਡਰਸਟੈਂਡਿੰਗ ਸਾਂਝੀ ਹੈ, ਸਮਝ ਆ ਜਾਂਦੀ। ਮਤਲਬ ਕੋਈ ਤੁਹਾਡੇ ਨਾਲ ਕੋਈ ਪਠਵਾਰੀ ਬੋਲੇ ਤੇ ਕੀ ਗੱਲ ਹੈ, ਤੁਹਾਨੂੰ ਨਹੀਂ ਸਮਝ ਆਣੀ। ਜੇ ਤੁਸੀਂ ਮਾਝੇ ਦੇ ਹੋ ਜਾਂ ਤੁਹਾਡੇ ਨਾਲ ਕੋਈ ਚੁਕਵਾਲੀ ਬੋਲੇਗਾ ਜਾਂ ਸੱਗੋ ਦੇ ਵੱਲੋਂ ਕੋਈ ਬੋਲੇਗਾ, ਰਿਆਸਤੀ ਬੋਲੇਗਾ, ਜਟਕੀ ਬੋਲੇਗਾ, ਤਾਂ ਤੁਹਾਨੂੰ ਕੀ ਸਮਝ ਨਹੀਂ ਆਣੀ। ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਸਮਝ ਆਉਂਦੀ। ਹੁਣ ਮਤਲਬ ਅਮਰੀਕਨ ਇੰਗਲਿਸ਼ ਤੇ ਜਿਹੜੀ ਬ੍ਰਿਟਿਸ਼ ਇੰਗਲਿਸ਼ ਹੈ, ਹੁਣ ਇਹ ਦੋ ਵੱਖੋ ਵੱਖ ਜ਼ੁਬਾਨਾਂ ਤੇ ਨਹੀਂ ਹੋ ਗਈਆਂ ਨਾ, ਦੋਵਾਂ ਦੇ ਨਾਲ ਟਾਈਟਲ ਵੱਖਰੇ ਲੱਗ ਜਾਂਦੇ ਨੇ, ਕਿਉਂਕਿ ਉਹ ਡਾਇਲੈਕਟਸ ਵੱਖਰੇ ਨੇ, ਲਹਿਜੇ ਵੱਖਰੇ ਹੋ ਜਾਂਦੇ ਨੇ, ਐਕਸੈਂਟ ਵੱਖਰੇ ਹੋ ਜਾਂਦੇ ਨੇ, ਕਿਤੇ ਕਿਤੇ ਸਪੈਲਿੰਗ ਵੀ ਘੱਟ ਵੱਧ ਹੋ ਜਾਂਦੇ ਨੇ, ਲੇਕਿਨ ਉਹ ਕੋਈ ਜ਼ੁਬਾਨਾਂ ਤਾਂ ਵੱਖੋ ਵੱਖ ਨਹੀਂ ਨਾ ਹੋ ਗਈ। ਤੇ ਇੱਕ ਤੇ ਇਹ ਗੱਲ। ਦੂਜਾ ਇਹ ਸਵਾਲ ਹੈ ਕਿ ਇਹ ਜਿਹੜੀ ਇਹ ਗੱਲ ਨਵੀਂ ਕੱਢ ਲਿਆ ਨੇ ਵਿਚਾਰੇ ਹਰ ਗੱਲ ਤੋਂ ਲਾਜਵਾਬ ਹੋ ਕੇ ਕਿ ਜੀ ਜ਼ੁਬਾਨ ਜਿਹੜੀ ਉਹ ਵੱਖਰੀ ਹੋ ਜਾਂਦੀ ਹੈ ਡਾਇਲੈਕਟ ਇੱਕ ਮੁੱਦਤ ਦੇ ਬਾਅਦ। ਹੁਣ 1963 ਤੋਂ ਸ਼ੁਰੂ ਹੋਇਆ ਡਾਇਲੈਕਟ ਜਿਹੜਾ ਹੈ ਉਹ 2000 ਚ ਜਾਂ 2020 ਚ ਆ ਕੇ ਵੱਖਰਾ ਹੋ ਗਿਆ। ਇਹ ਤਾਂ ਹਜ਼ਾਰਾਂ ਸਾਲਾਂ ਦਾ ਐਵੋਲੂਸ਼ਨ ਹੁੰਦਾ ਹੈ, ਜਿਹਦੇ ਵਿੱਚ ਕੋਈ ਡਾਇਲੈਕਟ ਕਿਸੇ ਜ਼ੁਬਾਨ ਤੋਂ ਇੰਨਾ ਵੱਖਰਾ ਹੁੰਦਾ ਹੈ ਕਿ ਉਹਨੂੰ ਸਮਝ ਹੀ ਨਹੀਂ ਆਉਂਦਾ, ਉਹਦਾ 80% ਹਿੱਸਾ ਉਹਨੂੰ ਸਮਝ ਨਹੀਂ ਆਉਂਦਾ। ਇੱਥੇ ਉਲਟ ਹੈ, ਇੱਥੇ 80-90% ਸਮਝ ਆਉਂਦਾ ਪਿਆ।
ਤੇ ਨਾ ਹੀ ਇਹਨੂੰ ਕੋਈ ਹਜ਼ਾਰਾਂ ਸਾਲ ਹੋਏ ਨੇ। ਔਰ ਫਿਰ ਇਹ ਵੇ ਕਿ ਜਦੋਂ ਮੁਲਤਾਨੀ, ਡੇਰਾ ਵਾਲੀ ਤੇ ਇਹ ਜਿਹੜੀ ਥਲੋਚੀ ਹੋ ਗਏ, ਇਹ ਜਦੋਂ ਸਿੰਧ 'ਚ ਜਾ ਕੇ ਬੋਲੀਆਂ ਜਾਂਦੀਆਂ ਨੇ ਪੰਜਾਬੀ ਦੀਆਂ ਬੋਲੀਆਂ, ਮੈਂ ਡਾਇਲੈਕਟਸ ਨੂੰ ਬੋਲੀਆਂ ਕਹਿੰਦਾ, ਇਹ ਬੋਲੀਆਂ ਜਦੋਂ ਸਿੰਧ 'ਚ ਬੋਲੀਆਂ ਗਈਆਂ ਤੇ ਉਹਨਾਂ ਇਹਦਾ ਨਾਂ ਸਰਾਇਕੀ ਰੱਖਿਆ। ਸਰਾਇਕੀ ਤਾਂ ਇਸ ਧਰਤੀ ਦਾ ਵੀ ਅੱਖਰ ਨਹੀਂ ਹੈ ਜਿੱਥੇ ਇਹ ਡਿਮਾਂਡ ਕੀਤੀ ਜਾ ਰਹੀ ਹੈ ਸੂਬੇ ਦੀ, ਇਸ ਧਰਤੀ ਦਾ ਵੀ ਨਹੀਂ ਹੈ। ਇਹ ਤਾਂ ਮਤਲਬ ਓਵਰਆਲ ਜਿਹੜੀ ਇੰਡਸ ਵੈਲੀ ਹੜੱਪਨ ਸਿਵਲਾਈਜੇਸ਼ਨ ਹੈ, ਇਹ ਤਾਂ ਸਿੰਧ ਤੋਂ ਲੈ ਕੇ ਤੇ ਹਿਮਾਚਲ ਪ੍ਰਦੇਸ਼ ਤੱਕ ਇੱਕੋ ਧਰਤੀ ਹੈ। ਔਰ ਇੱਕੋ ਧਰਤੀ, ਔਰ ਉਹਦੇ ਵਿੱਚ ਮੁਖਤਲਿਫ ਕਬਾਇਲ ਨੇ, ਕੁਛ ਮਕਾਮੀ ਨੇ, ਕੁਛ ਆਰਿਆਈ ਕਬਾਇਲ। ਤੇ ਇਹ ਤਾਂ ਮਤਲਬ ਉਸ ਤਰ੍ਹਾਂ ਇਹਨੂੰ ਵਿੱਚੋਂ ਦੀ ਇਹ ਕੱਢ ਹੀ ਨਹੀਂ ਸਕਦੇ ਪੀਸ। ਉਹ ਤਾਂ ਚਲੋ ਪਾਕਿਸਤਾਨ ਦੇ ਤਨਾਜ਼ੁਰ 'ਚ ਅਸੀਂ ਇਹ ਕਹਿ ਸਕਦੇ ਹਾਂ 1940s ਦੀਆਂ ਜਿਹੜੀਆਂ ਕਰਾਰਦਾਦਾਂ ਨੇ ਉਹਦੇ ਮੁਤਾਬਿਕ ਅਸੀਂ ਜ਼ਰੂਰ ਬੁਨਿਆਦੀ ਇਕਾਈਆਂ ਦੇ ਤੌਰ ਤੇ ਸਿੰਧ ਪੰਜਾਬ ਨੂੰ ਵੱਖਰਾ ਵੱਖਰਾ ਕਰ ਸਕਦੇ ਹਾਂ। ਬੁਨਿਆਦੀ ਤੌਰ ਤੇ ਤਾਂ ਸਿੰਧੀ ਤੇ ਪੰਜਾਬੀ ਵੀ ਇੱਕ ਕੌਮ ਨੇ। ਇਹ ਐਵੇਂ ਵਿਆਹ 'ਚ ਵੀਹ ਦਾ ਝਗੜਾ ਨਹੀਂ। ਮੈਂ ਬਲਕਿ ਨਾ ਇੱਥੇ ਉਹ ਪਿਛਲੇ 2-3 ਸਾਲਾਂ ਤੋਂ ਅਸੀਂ ਵੀ ਉਹ ਪੰਜਾਬੀ ਵਾਸਤੇ ਪਿੰਡ ਮੁਸ਼ਾਇਰਾ ਵਗੈਰਾ ਕਰਾ ਰਹੇ ਹਾਂ ਨਾ, ਬਲਵਾਲ, ਤੇ ਉਹ ਉੱਥੇ ਇੱਕ ਹੈ। ਉਹਦੇ ਤੇ ਮੈਂ ਤੁਹਾਡੇ ਕੋਲ ਇੱਕ ਸਵਾਲ ਵੀ ਪੁੱਛਣਾ ਤੇ ਇੱਕ ਤੁਹਾਨੂੰ ਸ਼ੇਰ ਵੀ ਸੁਣਾਉਣਾ ਸੀ। ਪਿਛਲੇ ਸਾਲ ਉਹਨੇ ਪੰਜਾਬੀ ਦੇ ਬਾਰੇ ਬੜੇ ਸ਼ੇਰ ਬਣੇ, ਕਾਸਮ ਕਾਲੂਵਾਲ ਹੈ, ਅੱਛਾ ਮਤਲਬ ਉਹ ਸ਼ਾਇਰ ਹੈ ਹੁਣ ਦਾ। ਤੇ ਉਹਦੇ ਵੀ ਸਵਾਲ ਤੇ ਮੈਂ ਤੁਹਾਡੇ ਕੋਲ ਇਹ ਪੁੱਛਣਾ ਹੈ ਕਿ ਜਿਹੜੇ ਕਰੰਟ ਪੰਜਾਬੀ ਦੇ ਸ਼ਾਇਰ ਹੈ, ਜਿਹੜੇ ਕਿ ਮਤਲਬ ਜ਼ਿਆਦਾ ਉੱਥੇ ਸੈਂਟਰਡ ਹੈ, ਜੰਗ ਸਰਗੋਦੇ, ਪਤਾ ਨਹੀਂ ਤੁਸੀਂ ਜਾਣਦੇ ਹੋ ਕਿ ਨਹੀਂ, ਮਤਲਬ ਗੁਲਾਮ ਮੁਹੰਮਦ ਦਾਰਦੋਰੀ ਹੋ ਗਿਆ, ਉਸ ਤੋਂ ਬਾਅਦ ਇਹ ਕਾਸਮ ਕਾਲੂਵਾਲ, ਆਕਿਬ ਸਤਿਆਨਵੀ ਹੋਰੀ, ਤੇ ਫਿਰ ਇਹਨਾਂ ਗਾ ਕੇ ਵੀ ਉਹਦੇ ਬੜਾ ਪੰਜਾਬੀ। ਮੈਂ ਤੇ ਤਾਲਿਬ ਹੁਸੈਨ ਦਰ ਦਾ ਬੜਾ ਕਮਾਲ ਕਿ ਉਹਨੇ ਪੰਜਾਬੀ ਜ਼ਿੰਦਾ ਰੱਖਣੀ, ਮੈਂ ਉਹਦਾ ਇੱਕ ਰੋਲ ਸਮਝਦਾ। ਬਾਕੀ ਤੁਹਾਡੇ ਖਿਆਲ ਦਾ ਨਹੀਂ, ਜਾਂ ਮਲੰਗੀ ਹੋਰੀ ਵੀ ਸਾਰੇ ਉਹਦੀ ਵਜ੍ਹਾ ਤੋਂ ਮਤਲਬ ਬੜੇ ਲੋਕ ਆਨ ਟਾਈਮ ਜਿਹੜੇ ਸਕੂਲਾਂ 'ਚ ਨਹੀਂ ਵੀ ਗਏ, ਉਹਨਾਂ ਨੂੰ ਸੁਣ ਕੇ ਫਿਰ ਉਹ ਜਦੋਂ ਸ਼ਾਇਰ ਵਰਡ ਯੂਜ਼ ਕਰਦਾ ਤਾਂ ਇੱਕ ਤਰ੍ਹਾਂ ਤੁਹਾਨੂੰ ਯਾਦ ਰਹਿੰਦਾ ਕਿ ਅੱਛਾ ਇਹ ਵੀ ਵਰਡ ਹੈ, ਜਾਂ ਇਹ ਇੱਕ ਜਿਹੜੀ ਮੈਟਾਫੋਰ। ਮਗਰ ਉਹਦੇ ਵਿੱਚ ਮਸਲਾ ਇਹ ਹੈ ਕਿ ਜਿਹੜੇ ਉੱਥੇ ਪੰਜਾਬੀ ਦੇ ਮਜ਼ਾਕ ਸ਼ਾਇਰ ਪੈਦਾ ਹੋਣੇ, ਇੱਕ ਤਰ੍ਹਾਂ ਦੀ ਫਾਰਮਲ ਤਾਲੀਮ ਉਹਦੇ ਵਿੱਚ ਕਮ ਹੈ। ਉਹਦੀ ਵਜ੍ਹਾ ਤੋਂ ਇਹ ਹੈ ਕਿ ਫਿਰ ਉਹ ਇੱਕ ਛੋਟੇ ਜਿਹੇ ਦਾਇਰੇ ਦੇ ਗਿਰਦੀ ਸ਼ਾਇਰੀ ਸਾਰੀ ਜਿਹੜੀ ਹੈ ਨਾ ਨਾਰਮਲੀ ਘੁੰਮਦੀ ਰਹਿੰਦੀ, ਕਿ ਜਿਵੇਂ ਕਿ ਹੁਣ ਸੁਸਾਇਟੀ ਤੇ ਗੱਲ ਹੈ ਉਹ ਜਿਹਨੂੰ ਪੰਜਾਬੀ ਜਾਂਦੇ ਚੂੜੀ ਛੱਲੇ ਵਾਲੀ ਸ਼ਾਇਰੀ, ਤੇ ਉਹ ਫਿਰ ਜ਼ਿਆਦਾ ਚੂੜੀ ਛੱਲੇ ਵਾਲੀ ਰਹਿੰਦੀ। ਉਹਦੀ ਵਜ੍ਹਾ ਤੋਂ ਇਹ ਹੈ ਕਿ ਫਿਰ ਉਹ ਜਨਰਲ ਪਬਲਿਕ ਜਾਂ ਜਿਹੜਾ ਇੱਕ ਜਰਨਲ ਹੈ ਉਹ ਅਟਰੈਕਟ ਨਹੀਂ ਕਰ ਪਾਉਂਦਾ, ਕਿ ਮਤਲਬ ਉਹ ਸਿਰਫ ਇਸ਼ਕ ਮੁਹੱਬਤ ਤੇ ਉੱਥੇ ਰਹਿੰਦੇ। ਤੇ ਇਹ ਇੱਕ ਮੈਂ ਸਮਝਦਾ ਕਿ ਇੱਕ ਬੜੀ ਟ੍ਰੈਜਡੀ ਜੀ ਅਗਰ ਉਹ ਲੋਕ ਹੋਰ ਵੀ ਚੀਜ਼ਾਂ ਤੇ ਲਿਖਦੇ, ਸਪੈਸ਼ਲੀ ਸੁਸਾਇਟੀ ਤੇ ਇਹਦੇ ਬਾਰੇ 'ਚ ਅਗਰ ਤੁਸੀਂ ਉਹਨਾਂ ਸੁਣਿਆ ਜਾਂ ਪੜ੍ਹਿਆ ਤੇ ਤੁਹਾਡਾ ਕੀ ਖਿਆਲ। ਤੇ ਇੱਕ ਮੈਂ ਤੁਹਾਨੂੰ ਬਸ ਛੋਟਾ ਜਿਹਾ ਸ਼ੇਰ ਸੁਣਾਉਣਾ ਸੀ ਜਿਹੜਾ ਪੰਜਾਬੀ ਦੇ ਬਾਰੇ ਉਹ ਪਿਛਲੇ ਸਾਲ ਹੁੰਦੇ ਨਾ ਸਾਡੇ ਮੁਸ਼ਾਇਰੇ ਤੇ ਸੁਣਾਇਆ ਸੀ, ਜਿਹੜਾ ਤੁਸੀਂ ਕਹਿ ਦਿਓ ਕਿ ਸਾਰਿਆਂ ਨੂੰ ਸਮਝ ਆਉਂਦੀ ਇੱਕ ਹੀ ਬੋਲੀ ਹੈ। ਉਹਦੇ ਤੇ ਸੀਗੇ, ਰਾਵੀ ਵੇਤ ਚਨਾ ਦੀ ਬੋਲੀ, ਜਾਪੇ ਹਿੱਕੇ ਥਾਂ ਦੀ ਬੋਲੀ। ਰਾਵੀ ਵੇਤ ਚਨਾ ਦੀ ਬੋਲੀ, ਜਾਪੇ ਹਿੱਕੇ ਥਾਂ ਦੀ ਬੋਲੀ, ਰਾਠਾਂ ਵਾਂਗੂ ਬੋਲ ਕੇ ਵੇਖੋ ਮੋਖੇ ਆਮਦ ਖਾਨ ਦੀ ਬੋਲੀ। ਰਾਠਾਂ ਵਾਂਗੂ ਬੋਲ ਕੇ ਵੇਖੋ ਮੋਖੇ ਆਮਦ ਖਾਨ ਦੀ ਬੋਲੀ। ਅਗਲਾ ਹੁਣ ਸ਼ੇਰ ਮੈਨੂੰ ਬੜਾ ਪਸੰਦ ਆਇਆ ਕਿ ਤਿੱਤਰ ਢੇਰ ਸੁਰੀਲੇ ਹੁਸਨ, ਤਿੱਤਰ ਢੇਰ ਸੁਰੀਲੇ ਹੁਸਨ, ਕਾਂ ਸਮਝੇਂਦਾ ਹੈ ਕਾਂ ਦੀ ਬੋਲੀ। ਕਿ ਕਾਂ ਤੇ ਕਾਂ ਦੀ ਜ਼ਬਾਨ ਨਹੀਂ ਸਮਝ ਆਉਣੀ, ਚਾਹੇ ਤਿੱਤਰ ਜਿਹੜਾ ਵੀ ਸੋਹਣਾ ਬੋਲੇ। ਤਿੱਤਰ ਢੇਰ ਸੁਰੀਲੇ ਹੁਸਨ, ਕਾਂ ਸਮਝੇਂਦਾ ਹੈ ਕਾਂ ਦੀ ਬੋਲੀ। ਵੇਲਾ ਉਹਨੂੰ ਕਾਸਮ ਭੁੱਲਿਆ, ਵੇਲਾ ਉਹਨੂੰ ਭੁੱਲਿਆ ਕਾਸਮ, ਜਿਹੜਾ ਭੁੱਲਿਆ ਮਾਂ ਦੀ ਬੋਲੀ। ਵੇਲਾ ਉਹਨੂੰ ਭੁੱਲਿਆ ਕਾਸਮ, ਜਿਹੜਾ ਭੁੱਲਿਆ ਮਾਂ ਦੀ ਬੋਲੀ। ਤੇ ਇਹਦੇ ਬਾਰੇ ਚ ਥੋੜਾ ਜਿਹਾ ਤੁਸੀਂ ਆਪਣਾ ਦੱਸੋ। ਨਹੀਂ, ਸਾਡੇ ਸ਼ਾਇਰ ਤੇ ਅਸਲ 'ਚ ਨਾ ਪੰਜਾਬ ਦੇ ਵਿੱਚ ਇੱਕ ਜ਼ੁਲਮ ਤਾਂ ਹੋਇਆ, ਇੱਕ ਕੁਦਰਤ ਨੇ ਇੱਕ ਵਾਅਦਾ ਸਾਡੇ ਨਾਲ ਇਹ ਕੀਤਾ ਕਿ ਸਾਡੀ ਜਿਹੜੀ ਓਰਲ ਹਿਸਟਰੀ ਹੈ ਜਾਂ ਓਰਲ ਟ੍ਰੈਡੀਸ਼ਨ ਕਹਿ ਲਓ, ਉਹ ਬਹੁਤ ਮਜ਼ਬੂਤ ਹੈ। ਉਹਨੂੰ ਉਹ ਡੈਂਟ ਨਹੀਂ ਪਾ ਸਕਿਆ ਗੋਰਾ ਨਾ। ਲਿਖਣ ਵਾਲੀ ਟ੍ਰੈਡੀਸ਼ਨ ਨੂੰ ਤੇ ਉਹ ਪਾ ਗਿਆ ਡੈਂਟ, ਕਿਤਾਬਾਂ ਸਾੜ ਕੇ, ਕਾਇਦੇ ਸਾੜ ਕੇ ਔਰ ਸਕੂਲ ਬੰਦ ਕਰਕੇ। ਲੇਕਿਨ ਓਰਲ ਹਿਸਟਰੀ ਚੱਲਦੀ ਰਹੀ, ਢੋਲੇ ਮਾਈਏ ਉਹ ਲਿਖੇ ਜਾਂਦੇ ਰਹੇ, ਗਾਏ ਜਾਂਦੇ ਰਹੇ। ਉਹ ਇਸ ਤਰ੍ਹਾਂ ਕਰਕੇ ਨਾ ਉਹ ਚੱਲਦਾ ਰਿਹਾ। ਲੇਕਿਨ ਜਿਹੜਾ ਇੱਕ ਫਲਸਫੇ ਵਾਲਾ ਐਲੀਮੈਂਟ ਸੀ ਉਹ ਥੋੜਾ ਜਿਹਾ ਸ਼ਾਇਰੀ ਦੇ ਵਿੱਚੋਂ ਉਸ ਤਰ੍ਹਾਂ ਦਾ ਨਜ਼ਰ ਨਹੀਂ ਆਇਆ ਜਿਵੇਂ ਸਾਡੇ ਸੱਤ ਸੂਫੀਆਂ ਦੇ ਵਿੱਚ ਨਜ਼ਰ ਆਉਂਦਾ ਸੀ। ਉਹ ਜਿਹੜਾ ਐਵੋਲੂਸ਼ਨ ਸੀ ਉਹਦਾ ਡਿਸਕਨੈਕਟ ਬਣ ਗਿਆ ਉਸ ਤੋਂ ਬਾਅਦ। ਔਰ ਫਿਰ
ਕਿਉਂਕਿ ਤੁਹਾਨੂੰ ਪਤਾ ਸਾਡੇ ਵੱਡੇ ਜਿਹੜੇ ਨਾਂ ਨੇ ਪੰਜਾਬ ਦੇ ਸੈਲੀਬ੍ਰੇਟ ਹੋਣ ਵਾਲੇ ਇਕਬਾਲ ਤੇ ਫੈਜ਼ ਜਿਹੇ, ਉਹਨਾਂ ਵੀ ਆਪਣੀ ਮਾਂ ਬੋਲੀ 'ਚ ਲਿਖਣਾ ਨਹੀਂ ਪਸੰਦ ਕੀਤਾ। ਇਹ ਵੀ ਇੱਕ ਬਦਕਿਸਮਤੀ ਰਹੀ ਕਿ ਜਿਹੜੇ ਵੱਡੇ ਦਿਮਾਗ ਸਨ ਉਹ ਮਤਲਬ ਉਰਦੂ ਦਾ ਹੀ ਪਾਣੀ ਭਰਦੇ ਰਹੇ। ਅੱਜ ਵੀ ਅਮਜਦ ਇਸਲਾਮ ਅਮਜਦ ਜਾਂ ਸਾਡੇ ਮੇਰੇ ਦੋਸਤ ਨੇ ਮਜਾਦ ਮਸੂਦ ਬਹੁਤ ਹੀ ਖੂਬਸੂਰਤ ਉਰਦੂ ਲਿਖਦੇ ਨੇ, ਤੇ ਲੇਕਿਨ ਹੈ ਜਲੰਧਰ ਦੇ ਨੇ। ਤੇ ਇਹ ਤੇ ਜਿਹੜੇ ਮਤਲਬ ਪੰਜਾਬੀ ਇੰਟਲੈਕਚੁਅਲ ਹੋ ਸਕਦਾ ਸੀ, ਉਹਨੇ ਆਪਣੀ ਜ਼ਹਾਨਤ ਲੋਕਾਂ ਨੂੰ ਦੇ ਦਿੱਤੀ, ਗੈਰਾਂ ਨੂੰ ਦੇ ਦਿੱਤੀ, ਆਪਣੀ ਮਾਂ ਬੋਲੀ ਨੂੰ ਨਹੀਂ। ਜੀ ਮਾਸੂਮ ਆਖਿਰ ਵਿੱਚ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪੰਜਾਬੀ ਆਪਣੇ ਭੈਣਾਂ ਭਰਾਵਾਂ ਤੇ ਖਾਸ ਤੌਰ ਤੇ ਸਟੂਡੈਂਟਸ ਵਾਸਤੇ ਕੋਈ ਪੈਗਾਮ ਦਿਓ ਕਿ ਉਹ ਆਪਣੀ ਜ਼ੁਬਾਨ ਤੋਂ ਕਿਉਂ ਦੂਰ ਹੋ ਗਏ ਨੇ, ਤੇ ਅਸੀਂ ਕਿਵੇਂ ਯੂਥ ਦੀ ਮਦਦ ਦੇ ਨਾਲ ਪੰਜਾਬੀ ਨੂੰ ਰਿਵਾਈਵ ਕਰ ਸਕਦੇ ਹਾਂ। ਇਹ ਆਪਣਾ ਮੈਸੇਜ ਜੋ ਵੀ ਤੁਸੀਂ ਦੇਣਾ ਚਾਹੋ। ਜੀ ਬੇਟਾ, ਬਸ ਇਹ ਹੈ ਕਿ ਇੱਕ ਚੀਜ਼ ਜ਼ਿਹਨ 'ਚ ਰੱਖਣਾ ਹਮੇਸ਼ਾ ਹੀ ਕਿ ਅਸੀਂ ਪੰਜਾਬੀ ਨੂੰ ਫॉर अ ਰੀਜ਼ਨ ਸਪੋਰਟ ਕਰਨੇ ਆ। ਇੱਕ ਤਾਂ ਇਮੋਸ਼ਨਲ ਐਸਪੈਕਟ ਤੇ ਹੈ ਹੀ ਹੈ ਕਿ ਮਾਂ ਬੋਲੀ ਮਦਰ ਲੈਂਗੁਏਜ ਹੈ, ਲੇਕਿਨ ਮਦਰ ਲੈਂਗੁਏਜ ਨੂੰ ਸਾਇੰਸ ਵੀ ਸਪੋਰਟ ਕਰਦੀ ਹੈ ਨਾ। ਤੇ ਇਸ ਵਾਸਤੇ ਤੁਸੀਂ ਸਮਝ ਲਓ ਕਿ ਜਿਹੜਾ ਇੱਕ ਲਾਲੂ ਖੇਤ ਦਾ ਬੱਚਾ ਹੈ ਜਾਂ ਕਰਾਚੀ ਦਾ ਜਾਂ ਦਿੱਲੀ ਦਾ ਬੱਚਾ ਹੈ ਜਾਂ ਲਖਨਊ ਦਾ ਬੱਚਾ ਹੈ, ਉਹ 8-10 ਸਾਲ ਦਾ ਬੱਚਾ ਜਿਹੜਾ ਤੁਹਾਡੇ ਐਮਏ ਉਰਦੂ ਦੇ ਬਰਾਬਰ ਹੁੰਦਾ ਹੈ। ਜਿਹੜਾ ਪੰਜਾਬੀ ਦਾ ਮੁੰਡਾ ਐਮਏ ਉਰਦੂ ਕਰਦਾ ਹੈ, ਉਹਦੇ ਬਰਾਬਰ ਦੀ ਉਰਦੂ ਉਹਦੀ ਵੈਸੀ ਹੁੰਦੀ ਬਾਈ ਡਿਫਾਲਟ। ਸੋ ਇਹ ਬਹੁਤ ਬੜਾ ਡਿਸਐਡਵਾਂਟੇਜ ਹੈ ਪੰਜਾਬੀਆਂ ਵਾਸਤੇ ਕਿ ਉਹ ਇੱਕ ਹੈਂਡੀਕੈਪ ਨਾਲ ਆਉਂਦੇ ਨੇ। ਉਹ ਨੈਚੁਰਲੀ ਉਹਨਾਂ ਤੋਂ ਅੱਗੇ ਹੁੰਦੇ ਨੇ, ਔਰ ਇਹ ਡੈਫੀਨੇਟਲੀ ਸਿੰਧੀਆਂ ਵਾਸਤੇ ਵੀ ਇਹੀ ਚੀਜ਼ ਹੈ, ਔਰ ਬਲੋਚਾਂ ਪਸ਼ਤੂਨਾਂ ਵਾਸਤੇ ਵੀ। ਇਸੇ ਵਾਸਤੇ ਅਸੀਂ ਉਹਨਾਂ ਦੀ ਵੀ ਹਮਾਇਤ ਕਰਦੇ ਹਾਂ ਕਿ ਉਹਨਾਂ ਦੀ ਵੀ ਜਿਹੜੀ ਮਦਰ ਲੈਂਗੁਏਜ ਹੈ ਉਹ ਪੜ੍ਹਾਈ ਜਾਣੀ ਚਾਹੀਦੀ ਲਾਈਕਵਾਈਜ਼ ਉਹਨਾਂ ਦੇ ਸੂਬਿਆਂ 'ਚ। ਤੇ ਇੱਕ ਤੇ ਇਹ ਡਿਸਐਡਵਾਂਟੇਜ ਬਹੁਤ ਬੜਾ, ਔਰ ਦੂਸਰਾ ਤੁਸੀਂ ਧੀਆਂ ਪੁੱਤਰ ਹੋ ਸਾਡੇ, ਤੁਸੀਂ ਇਹਨੂੰ ਲੈ ਕੇ ਚੱਲੋ, ਇਹ ਤੁਹਾਡੀ ਪ੍ਰਾਈਡ ਵੀ ਹੈ। ਔਰ ਇੱਕ ਗੱਲ ਹੋਰ ਜਿਹੜੀ ਬਹੁਤ ਯਾਦ ਰੱਖਣ ਵਾਲੀ ਤੁਹਾਡੀ ਉਹ ਇਹ ਹੈ ਕਿ ਤੁਸੀਂ ਲੈਂਗੁਏਜ ਇਜ਼ ਜਸਟ ਅ ਕਮਿਊਨੀਕੇਸ਼ਨ ਟੂਲ। ਉਹ ਤੁਹਾਡੇ ਕਮਿਊਨੀਕੇਟ ਕਰਨ ਦਾ ਇੱਕ ਜ਼ਰੀਆ ਹੈ, ਔਰ ਮਾਂ ਬੋਲੀ ਤੋਂ ਬਿਹਤਰ ਕਮਿਊਨੀਕੇਸ਼ਨ ਟੂਲ ਕੋਈ ਹੋ ਨਹੀਂ ਸਕਦਾ। ਸੋ ਲੈਂਗੁਏਜ ਨੂੰ ਇਹ ਸਮਝਣਾ ਕਿ ਆਹ ਲੈਂਗੁਏਜ ਆਉਂਦੀ ਤੇ ਮੈਂ ਵੱਡਾ ਜਾਂ ਉਹ ਵੱਡਾ, ਲੈਂਗੁਏਜ ਆਪਣੇ ਤੌਰ ਤੇ ਇਲਮ ਨਹੀਂ ਹੈ। ਲੈਂਗੁਏਜ ਹਸੂਲ ਇਲਮ ਦਾ ਜ਼ਰੀਆ ਹੈ। ਠੀਕ ਹੈ, ਹੁਣ ਉਰਦੂ 'ਚ ਤਾਂ ਇਲਮ ਹੈ ਹੀ ਕੋਈ ਨਹੀਂ, ਮਤਲਬ ਕੋਈ ਆਇਨਸਟਾਈਨ ਉਰਦੂ 'ਚ ਨਹੀਂ ਸੀ ਜੰਮਿਆ UPCP 'ਚ। ਸੋ ਬਾਕੀ ਲੈਂਗੁਏਜਸ ਵੀ ਅਗਰ ਤੁਹਾਨੂੰ ਫ੍ਰੈਂਚ ਵੀ ਆਉਂਦੀ ਹੈ ਜਾਂ ਇੰਗਲਿਸ਼ ਬਹੁਤ ਅੱਛੀ ਆਉਂਦੀ ਹੈ ਜਾਂ ਜਰਮਨ ਬਹੁਤ ਅੱਛੀ ਆਉਂਦੀ ਜਾਂ ਅਰਬੀ ਆਉਂਦੀ, ਤੇ ਤਦ ਵੀ ਉਦੋਂ ਤੱਕ ਉਹ ਲੈਂਗੁਏਜ ਤੁਹਾਡੇ ਕੰਮ ਦੀ ਨਹੀਂ ਹੈ ਜਦੋਂ ਤੱਕ ਤੁਸੀਂ ਉਹਦੇ ਵਿੱਚ ਜਿਹੜੇ ਅਲੂਮ ਨੇ ਉਹ ਨਾ ਪੜ੍ਹ ਲਵੋ। ਔਰ ਉਹ ਅਲੂਮ ਪੜ੍ਹਨ ਦਾ ਤੁਹਾਨੂੰ ਉਸ ਵਕਤ ਫਾਇਦਾ ਹੋਏਗਾ ਜਦੋਂ ਤੁਹਾਡੀ ਫਾਊਂਡੇਸ਼ਨ ਦੇ ਵਿੱਚ ਤੁਹਾਡੀ ਮਾਂ ਬੋਲੀ ਮੌਜੂਦ ਹੋਏ, ਤੁਹਾਨੂੰ ਆਉਂਦੀ ਹੋਵੇ, ਲਿਖਣੀ ਵੀ ਆਉਂਦੀ ਹੋਵੇ, ਪੜ੍ਹਨੀ ਵੀ ਆਉਂਦੀ ਹੋਵੇ। 4 ਡਿਸਪਲਿਨ ਹੁੰਦੇ ਨਾ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ। ਤੇ ਸਪੀਕਿੰਗ ਤੇ ਇਸ਼ੂ ਨਹੀਂ, ਰੀਡਿੰਗ ਤੇ ਰਾਈਟਿੰਗ ਇਸ਼ੂ ਹੈ। ਸੋ ਇਹਦੇ ਵਾਸਤੇ ਸਾਡੀ ਕੋਸ਼ਿਸ਼ ਹੈ। ਔਰ ਪੰਜਾਬੀ ਚੂੰਕਿ ਹੜੱਪਨ ਸਿਵਲਾਈਜੇਸ਼ਨ ਦੀ ਜ਼ੁਬਾਨ ਹੈ, ਔਰ ਇਹ ਕਦੀਮ ਤਰੀਨ ਜ਼ਬਾਨਾਂ ਦੇ ਵਿੱਚੋਂ ਇੱਕ ਸਕਾਲਰ ਨੇ, ਸਿੱਖ ਸਕਾਲਰ ਨੇ, ਪਿਛਲੇ ਸਾਲ ਫੌਤ ਹੋ ਗਏ ਨੇ। 2017 'ਚ ਉਹਨਾਂ ਦੀ ਕਿਤਾਬ ਇੱਕ ਛਪੀ ਸੀ ਅਮਰੀਕਾ 'ਚ, ਜਿਹਦੇ ਵਿੱਚ ਉਹਨਾਂ ਆਪਣੀ ਤਹਿਕੀਕ 'ਚ ਇਹਨੂੰ ਉਹਦਾ ਟਾਈਟਲ ਹੀ ਇਹ ਵੇ ਕਿ ਪੰਜਾਬੀ ਲੈਂਗੁਏਜ ਇਜ਼ 5500 ਈਅਰ ਓਲਡ। ਇਹ 5500 ਸਾਲ ਪੁਰਾਣੀ ਜ਼ੁਬਾਨ, ਇਹ ਆਪਣੇ ਤੌਰ ਤੇ ਬਹੁਤ ਬੜੀ ਪ੍ਰਾਈਡ ਹੈ ਜਿਹੜੀ ਕਿ ਤੁਹਾਨੂੰ ਉਰਦੂ ਕਦੀ ਵੀ ਨਹੀਂ ਦੇ ਸਕਦੀ। ਸੋ ਇਮੀਡੀਏਟ ਈਵਨ ਅੰਗਰੇਜ਼ੀ ਨਹੀਂ ਦੇ ਸਕਦੀ।
ਤੁਹਾਡਾ ਜਿਹੜਾ ਮੁਕਾਬਲਾ ਉਹ ਕਦੀਮ ਤਰੀਨ ਤਹਿਜ਼ੀਬਾਂ ਨਾਲ ਹੁੰਦਾ ਹੈ, ਔਰ ਇਹ ਜਿਹੜੀ ਸਿਵਲਾਈਜੇਸ਼ਨ ਹੈ, ਹੜੱਪਨ ਸਿਵਲਾਈਜੇਸ਼ਨ, ਇਹ ਤਾਂ ਮਦਰ ਆਫ ਆਲ ਸਿਵਲਾਈਜੇਸ਼ਨਸ ਕਹਿਲਾਉਂਦੀ, ਇਹ ਬੜੀ ਵੱਡੀ ਪ੍ਰਾਈਡ ਹੈ, ਇਹਨੂੰ ਸਮਝਣ ਦੀ ਲੋੜ। ਮਿਹਰਬਾਨੀ ਸਰ। ਮੈਂ ਤੁਸੀਂ ਹਜੇ ਗੱਲ ਕੀਤੀ ਹੈ ਕਿ ਬੋਲਣਾ ਤੇ ਮਸਲਾ ਨਹੀਂ ਹੈ, ਲਿਖਣਾ ਤੇ ਪੜ੍ਹਨਾ ਉਹ ਜ਼ਿਆਦਾ ਮਤਲਬ ਇੱਕ ਉਹਦੇ ਤੇ ਫੋਕਸ ਕਰਨਾ ਚਾਹੀਦਾ ਨਾ ਸਾਨੂੰ। ਤੇ ਅੱਲਾ ਦਾ ਸ਼ੁਕਰ ਹੈ ਹੁਣ ਅਸੀਂ 20-22 ਸਾਲ ਦੀ ਉਮਰ 'ਚ ਹੁਣ ਪਹਿਲੀ ਵਾਰੀ ਉਰਦੂ ਤੋਂ ਬਾਅਦ ਅਗਰ ਕੋਈ ਜ਼ੁਬਾਨ ਆਪਣੀ ਰੀਜਨਲ ਜ਼ੁਬਾਨ ਮਾਂ ਬੋਲੀ ਜ਼ੁਬਾਨ ਤੇ ਹੁਣ ਪੜ੍ਹ ਰਹੇ ਹਾਂ ਲਮਸ 'ਚ, ਸਾਨੂੰ ਇਹ ਓਪਰਚੁਨਿਟੀ ਲੱਭੀ ਹੈ ਕਿ ਹਾਲਾਂਕਿ ਅਸੀਂ ਸੋਚਿਆ ਸੀ ਕਿ ਬਿਲਕੁਲ ਸਾਡੇ ਵਾਸਤੇ ਬਹੁਤ ਆਸਾਨ ਹੋਏਗੀ, ਲੇਕਿਨ ਅਸੀਂ ਸਿਰੇ ਤੋਂ ਇੱਕ ਸ਼ੈ ਨਵੀਂ ਸਾਡੇ ਵਾਸਤੇ ਨਵੀਂ ਹੈ ਅੱਜ ਦੇ ਦੌਰ 'ਚ, ਠੀਕ ਹੈ, ਕਿਉਂਕਿ ਅਸੀਂ ਪਹਿਲੀ ਵਾਰੀ ਪੜ੍ਹ ਰਹੇ ਹਾਂ। ਤੇ ਮੈਂ ਇੱਕ ਆਖਰ 'ਚ ਇੱਕ ਹੋਰ ਛੋਟਾ ਜਿਹਾ ਮੁਖਤਸਰ ਤੁਹਾਡਾ ਸੁਣਨਾ ਚਾਹਾਂਗਾ ਕਿ ਤੁਹਾਡੀ ਇੱਕ ਮੂਵਮੈਂਟ ਹੈ ਪੰਜਾਬ ਨੈਸ਼ਨਲ ਮੂਵਮੈਂਟ, ਤੇ ਅਗਰ ਅਸੀਂ ਲਮਸ ਦੇ ਸਟੂਡੈਂਟ ਹੈ ਜਾਂ ਅਸੀਂ ਤਾਲਬ ਇਲਮ ਹਾਂ, ਤਾਂ ਅਸੀਂ ਕਿਉਂਕਿ ਇੱਕ ਆਰਗੇਨਾਈਜੇਸ਼ਨ ਹੈ ਉਹ ਇੱਕ ਮੂਵਮੈਂਟ ਨੂੰ ਚਲਾ ਰਹੀ ਹੈ, ਉਹਨੂੰ ਮਤਲਬ ਉਹਨੂੰ ਹੈਡ ਕਰ ਰਹੀ ਹੈ, ਸਾਰਿਆਂ ਨੂੰ ਇਕੱਠਾ ਕਰਕੇ ਲੈ ਕੇ ਚੱਲ ਰਹੀ ਹੈ, ਤੇ ਅਸੀਂ ਇੱਕ ਤਾਲਬ ਇਲਮ ਦੇ ਤੌਰ ਤੇ ਅਸੀਂ ਉਸ ਮੂਵਮੈਂਟ ਦਾ ਕਿੰਝ ਹਿੱਸਾ ਜਾਂ ਉਹਦੇ ਵਾਸਤੇ ਕਿੰਝ ਪਾਰਟਿਸਿਪੇਟ ਕਰ ਸਕਦੇ ਹਾਂ, ਮਤਲਬ ਇੰਡੀਵਿਜੂਅਲ ਲੈਵਲ ਤੇ ਉਹਦਾ ਜਰਾ ਮੁਖਤਸਰ ਜਾਂ ਸਾਨੂੰ ਕੋਈ ਤਬਸਰਾ ਦੇ ਦਿਓ ਜਾਂ ਜਵਾਬ ਦੇ ਦਿਓ ਕਿ ਇੰਡੀਵਿਜੂਅਲ ਲੈਵਲ ਤੇ ਅਸੀਂ ਕੀ ਕਰ ਸਕਦੇ ਹਾਂ, ਇੱਕ ਮੂਵਮੈਂਟ ਨੈਸ਼ਨਲ ਮੂਵਮੈਂਟ ਪੰਜਾਬ ਦੀ ਕੀ ਹੋ ਸਕਦਾ ਹੈ। ਉਹਦੇ 'ਚ ਦੋ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਸੀ ਬੁਨਿਆਦੀ ਜਿਹੜੀਆਂ ਸਾਡੇ ਫੋਕਸ 'ਚ ਨੇ, ਜਿਨ੍ਹਾਂ ਦੇ ਸਾਡੇ ਵਾਸਤੇ ਬਹੁਤ ਕੋਰ ਇਸ਼ੂਜ਼ ਨੇ। ਇੱਕ ਜ਼ੁਬਾਨ ਹੈ ਔਰ ਦੂਸਰਾ ਪੰਜਾਬ ਦੀ 13 ਤਕਸੀਮ। ਇਹਦੇ ਵਿੱਚੋਂ ਤੁਸੀਂ ਕੋਈ ਵੀ ਆਪਟ ਕਰ ਸਕਦੇ ਹੋ ਔਰ ਕਿਸੇ ਇੱਕ ਨੂੰ ਵੀ ਸਪੋਰਟ ਕਰ ਸਕਦੇ ਹੋ ਔਰ ਸਾਡੀ ਤਹਿਰੀਕ ਦਾ ਹਿੱਸਾ ਬਣ ਕੇ ਕਰ ਸਕਦੇ ਹੋ। ਸਾਡਾ ਇੱਕ ਸਟੂਡੈਂਟ ਵਿੰਗ ਹੈ, ਉਹਨੂੰ ਅਸੀਂ ਜ਼ੇਬੂ ਦਾ ਨਾਮ ਦਿੰਦੇ ਹਾਂ। ਜ਼ੇਬੂ ਤੁਹਾਡੇ ਇਲਮ 'ਚ ਇਹ ਹੜੱਪਨ ਬੁੱਲ ਸੀ। ਇਹ ਅਸੀਂ ਸਟੂਡੈਂਟਸ ਵਾਸਤੇ ਰੱਖਣੇ ਆ, ਸਿੰਬਲ ਆਫ એનર્ਜੀ ਬੇਸਿਕਲੀ, ਪਾਵਰ ਐਂਡ એનર્ਜੀ। ਤੇ ਤੁਸੀਂ ਸਾਡੇ ਬੱਚੇ ਹੋ, ਤੁਸੀਂ ਅਗਰ ਸਾਡਾ ਮੁਸਤਕਬਲ ਵੀ ਹੋ, ਤੁਸੀਂ ਸਾਥ ਦਿਓਗੇ ਤੇ ਸਾਡੇ ਲਈ ਤਾਂ ਬਹੁਤ ਹੌਸਲੇ ਵਾਲੀ ਗੱਲ ਹੋਏਗੀ। ਅਸੀਂ 4 ਦਿਨ ਹੋਰ ਜੀ ਲਾਂਗੇ ਇਸੇ ਹੌਸਲੇ। ਜ਼ਰੂਰ ਜੀ। ਬਾਕੀ ਖੁਬੈਬ ਪੀਐਮਐਨ ਪੰਜਾਬ ਨੈਸ਼ਨਲ ਮੂਵਮੈਂਟ ਦੀ ਆਪਣੀ ਵੈਬਸਾਈਟ ਹੈ, ਉੱਥੇ ਹੈ ਡਿਟੇਲਸ ਵਗੈਰਾ, ਮੈਂਬਰਸ਼ਿਪ ਉੱਥੇ ਮੈਂਬਰਸ਼ਿਪ ਕੀਤੀ ਹੈ, ਲੇਕਿਨ ਮੈਂਬਰਸ਼ਿਪ ਫਾਰਮ ਮਿਲ ਜਾਣਗੇ ਔਰ ਤੁਸੀਂ ਮੇਰਾ ਪਰਸਨਲ ਨੰਬਰ ਵੀ ਤੁਹਾਡੇ ਕੋਲ ਹੋਏਗਾ, ਉਹ ਵੀ ਮੇਰੇ ਨਾਲ ਵੀ ਰਾਬਤੇ 'ਚ ਕਰ ਸਕਦੇ ਹੋ। ਪੰਜਾਬ ਨੈਸ਼ਨਲ ਮੂਵਮੈਂਟ ਦੇ ਅਗਰ ਤੁਸੀਂ ਸੋਸ਼ਲ ਮੀਡੀਆ ਵਿੰਗ 'ਚ ਕੰਮ ਕਰਨਾ ਚਾਹੁੰਦੇ ਹੋ, ਉਹ ਮੈਨੂੰ ਦੱਸੋ, ਤੁਹਾਨੂੰ ਉਧਰ ਅਸੀਂ ਨਕਲ ਕਰ ਦਿਆਂਗੇ। ਉਹਦੇ 'ਚ ਕੋਈ ਲਿਟਰੇਚਰ 'ਚ ਕੋਈ ਇਸ ਤਰ੍ਹਾਂ ਦੀ ਤੁਸੀਂ ਚੀਜ਼ ਚਾਹੁੰਦੇ ਹੋ ਕਰਨੀ, ਉਹ ਕਰੋ। ਆਪਣੇ ਆਪਣੇ ਸ਼ਹਿਰਾਂ 'ਚ ਪਿੰਡਾਂ 'ਚ ਇਸ ਨਜ਼ਰੀਏ ਦੀ ਪ੍ਰਮੋਸ਼ਨ ਕਰੋ। ਇਹ ਪਿਓਰਲੀ ਇੱਕ ਨਜ਼ਰੀਆਤੀ ਜਮਾਤ ਹੈ और नजरिए तो अलावा है कोई ऑब्जेक्टिव नहीं, और नजरिया यही है कि अव्वल आखिर पंजाब है। अव्वल आखिर पंजाब जी। बहुत शुक्रिया जी अमार साहब, थोड़े टाइम का बड़ा